ਘਰ ਵਸਦਾ ਤੇ ਭਾਏ ਭਾਈ ਲੈ ਹੁਣ ਸਾਡੇ ਪੱਖੋਂ ਵਾਲੇ ਨੂੰ ਲਾ ਲੈ ਸੁੱਖ ਨਾਲ ਵਸਦਾ ਰਸਦਾ ਹੱਸਦਾ ਖੇਡਦਾ। ਓ ਟਿਕ ਜਾ ਤੂੰ। ਦੇਖੀ ਕਿਤੇ ਦੂਜਿਆਂ ਦਾ ਘਰ ਵਸਾਉਂਦੀ ਨਾ ਆਪਦਾ ਘਰ ਨਾ ਉਜਾੜ ਲਈ। ਮੇਰੇ ਸਾਲੀ ਦਾ ਜਿੰਨੇ ਵੀ ਰਿਸ਼ਤੇ ਕਰਾਇਆ ਸਭ ਰੋਂਦੇ ਆ। ਇੱਕ ਤਾਂ ਕੰਜਰ ਨੇ ਤਪਾ ਲਈ ਮੈਂ ਹੈ ਤੜਕੇ ਦੀਆਂ ਲਾ ਕੇ ਜਾਂਦੀ ਆ ਥੱਕੀ ਥਕਾਈ ਹੱਥ ਨੇ ਆ ਕੇ ਫੇਰੇ ਦਾ ਮੱਥਾ ਡੰਮਦੀ ਆ ਖਾਂਦਾ ਪੀਂਦਾ ਛੜਾ ਚਲਾਉਂਦਾ। ਨਾ ਮੈਨੂੰ ਇਹ ਤਾਂ ਦੱਸ ਨਾ ਕਿਹੜੇ ਤੇਰੇ ਪਿਓ ਦੀ ਫੈਕਟਰੀ ਚੱਲਦੀ ਹੈ ਜਿੱਥੇ ਜਾਏ ਬਿਨਾ ਤੇਰਾ ਸਰਦਾ ਹੀ ਨਹੀਂ। ਸਾਰਾ ਦਿਨ ਫੌਜੀਆਂ ਵਾਂਗੂ ਬਿਸਤਾ ਗੋਲ ਹੀ ਰੱਖਦੀ ਆ। ਉਹੀ ਨਹੀਂ ਚੜਦਾ ਮੇਰੇ ਛਾਪ ਪੈਂਦੀ ਦੇਖ ਕੇ। ਉਹ ਕੀ ਹੋ ਗਿਆ ਤੈਨੂੰ? ਕੰਜਰ ਦਾ ਦਿਨੇ ਜਾਗਦਾ ਹੋਇਆ ਤੂੰ ਡੱਕਾ ਨਹੀਂ ਤੋੜਦਾ, ਸੁੱਤੇ ਪਏ ਨੇ ਮੰਜਾ ਤੋੜਤਾ। ਹਾਏ ਵੇ ਪੁੱਤ ਕੀ ਹੋ ਗਿਆ? ਬੇਬੇ ਸੁਪਨੇ 'ਚ ਨਾ ਜਾਣੀ ਲੜਾਈ ਲੱਗ ਗਈ ਤੇ ਅਸੀਂ ਜਿੱਤ ਗਏ ਬੇਬੇ। ਤਾਂ ਹੀ ਮੈਂ ਨਾ ਤਿਰੰਗੇ ਨੂੰ ਸਲੂਟ ਮਾਰਦਾ ਸੀ ਤੇ ਬੇਬੇ ਆ ਮੰਜਾ ਚਲ ਕੋਈ ਨੀ। ਸ਼ਾਬਾਸ਼, ਬਸ ਐਂ ਸੁਪਨਿਆਂ 'ਚ ਸੁੱਤੇ ਸੁੱਤੇ ਖਿੱਚ ਕੇ ਸਲੂਟ ਮਾਰਦਾ ਰਹੀ ਤੇ ਸਾਰਦਾ ਰਹੀ। ਦੇਖ ਲੈ ਬੇਬੇ ਬਾਪੂ ਕਿਵੇਂ ਕਰਦਾ। ਮੈਂ ਇਹਨੂੰ ਕਦੇ ਕੁਛ ਕਿਹਾ? ਅੱਛਾ ਨਾ ਫਿਰ ਕਹਿ ਕੇ ਦੇਖ ਲਈ, ਲੱਗ ਜੂ ਪਤਾ। ਬੇ ਤੂੰ ਜਾ ਵਗ ਜਾ ਪਰਾਂ, ਤੇਰੀ ਦੰਦਕਲਾ ਨੇ ਮੁੰਡਾ ਲੈ ਲੈਣਾ ਸੀ। ਆ ਉਹ ਤੂੰ ਜਾ। ਪੁੱਤ ਤੇਰੇ ਸੱਟ ਤਾਂ ਨਹੀਂ ਲੱਗੀ? ਨਾ ਜਮੇ ਨਹੀਂ ਲੱਗੀ। ਮੈਨੂੰ ਤਾਂ ਇਉਂ ਲੱਗਦਾ ਹੈ ਕਿ ਸਲੂਟ ਵਾਲਾ ਦੱਬ ਕੇ ਵੱਜ ਗਿਆ ਹੈ ਨਾ। ਕੀ ਪ੍ਰੋਗਰਾਮ ਹੈ? ਚੰਗਾ ਭੈਣੇ 8 ਵਜੇ ਚੱਲਾਂਗੇ। ਚੰਗਾ ਫਿਰ ਆ ਫੋਨ ਰੱਖਦੀ ਆ ਮੈਂ। ਕੁੜੇ ਆਏ ਤਾਂ ਮੇਰਾ ਬਲਾਸ ਮੁੱਕ ਜੂ। ਕੁੜੇ ਗੁਰਮੀਤ ਕੁਰੇ ਆ ਜਾ ਲੰਘਿਆ ਭੈਣੇ। ਕੁੜੇ ਭੈਣੇ ਆਪਦੀ ਚਿੱਟੀ ਚੁੰਨੀ ਤਾਂ ਦੇਈ। ਕੁੜੇ ਕੀ ਹੋ ਗਿਆ? ਜੀਤੋ ਦੀ ਕੁੜਮਣੀ ਦੀ ਮਕਾਨ ਜਾਣਾ ਮੈਂ ਤਾਂ। ਅੱਛਾ ਮੇਰੀ ਚੁੰਨੀ ਨੂੰ ਜਾਏ ਖਾਣੇ ਦੀਆਂ ਟਿੱਡੀਆਂ ਖਾ ਗਈਆਂ। ਚਲ ਕੋਈ ਨਾ ਤੂੰ ਬੈਠ, ਮੈਂ ਲੈ ਕੇ ਆਉਣੀ ਹੈ। ਲਿਆ ਮੇਰੀ ਭੈਣ। ਵੇ ਤੂੰ ਆ ਕਿੱਧਰ ਚੱਲਿਆ ਬੋਦੀਆਂ ਲਸ਼ਕਾਈ ਤੜਕੇ ਤੜਕੇ? ਚੱਲਿਆ ਮੁਖਲਾਵਾ ਲੈਣੇ ਆਪਣੀ ਮਾਂ ਦਾ। ਜਾਣਾ ਇਹਨੇ ਵੇਲੇ ਨੇ ਦਫ਼ਤਰ ਨੂੰ। ਵੇ ਭਾਈ ਮਿਲਿਆ ਤੂੰ ਐ ਕਰਨਾ ਇਹਨੂੰ ਕੋਈ ਕੰਮ ਖੋਲ ਦੇ। ਤੂੰ ਹੁਣ ਸਾਡੇ ਘੀਚੂ ਨੂੰ ਹੀ ਦੇਖ ਲੈ, ਭਾਵੇਂ ਉਹ ਸਾਈਕਲਾਂ ਦੇ ਪੈਂਚਰ ਲਾਉਂਦਾ, ਲੋੜਿਆਂ ਦੀ ਕਮਾਈ ਕਰਦਾ, 250 ਜੇਬ 'ਚ ਪਾ ਕੇ ਮੁੜਦਾ ਹੱਥਾਂ ਨੂੰ। ਨਸ਼ਾ ਨਹੀਂ ਪੱਤਾ ਨਹੀਂ ਕੋਈ। ਕੁਛ ਨਾ ਭੈਣੇ, ਇਹ ਤਾਂ ਮੇਰੇ ਮੁੰਡੇ ਦੇ ਬੈਰ ਹੀ ਪੈ ਗਿਆ। ਹੁਣ ਤੂੰ ਹੀ ਦੱਸ ਕਿਹਦੇ ਘਰੇ ਧੱਕੇ ਨਾਲ ਨੌਕਰ ਲੱਗ ਜੇ? ਵੇ ਭਾਈ ਮਿਲਿਆ ਤੂੰ ਐ ਕਰ, ਤੂੰ ਇਹਨੂੰ ਐ ਕਹਿ ਵੀ ਇਹ ਟੈਂਪੂ ਚਲਾ ਲੈ ਤੇਰੇ ਵਾਲਾ, ਨਾਲੇ ਖੜੇ ਖੜੇ ਨੂੰ ਜਰ ਪਈ ਜਾਂਦੀ ਐ। ਹੋਰ ਨਹੀਂ ਤਾਂ ਪਿੰਡ ਵਾਲਿਆਂ ਨੂੰ ਸ਼ਹਿਰ ਜਾਣਾ ਸੌਖਾ ਹੋ ਜਾਊਗਾ। ਟੈਂਪੂ ਨਾ ਚਲਾ ਲੂ। ਇਹ ਮਾੜਾ ਮੋਟਾ ਕੰਮ ਧੰਦਾ ਤਾਂ ਸਰਦਾਰ ਸਾਹਿਬ ਦੇ ਨੱਕ ਥੱਲੇ ਹੋਈ ਨਹੀਂ ਆਉਂਦਾ। ਭਾਈ ਤੇਰਾ ਮੁੰਡਾ ਤਾਂ ਬਾਹਲਾ ਹੀ ਕੌੜਾ ਹੈ। ਬਾਹਲਾ ਹੀ ਕੌੜਾ। ਗੱਲ ਸੁਣ ਓਏ, ਓਏ ਕਿੱਧਰ ਨੂੰ ਮੂੰਹ ਚੱਕਿਆ? ਆਹ ਸੁਣ ਲਿਆ ਹੁਣ? ਓਏ ਰਿਸ਼ਤੇ ਕਰਾਉਣ ਵਾਲੇ ਵੀ ਕਹਿਣ ਲੱਗ ਪਏ ਵੀ ਸਾਕ ਨਹੀਂ ਹੋਣਾ, ਉਹ ਕੋਈ ਡੱਕਾ ਤੋੜ ਲੋ। ਆ ਜਾਂਦਾ ਜਾਂਦਾ ਪੀਣਾ ਚੱਕੀ ਤੇ ਰੱਖ ਜੀ, ਆ ਸਾਈਕਲ ਲੈ ਜਾ। ਨਾ ਮੈਂ ਉਹਨੂੰ ਕੁਛ ਕਿਹਾ? ਕਿਵੇਂ ਝੋਕਦਾ ਬਾਗੜ ਬਿੱਲੇ ਵਾਂਗੂ। ਰੁਜ਼ਗਾਰ ਹੀ ਦੱਸਿਆ। ਲੈ ਹੁਣ ਮੇਰੇ ਘੀਚੂ ਨੂੰ ਹੀ ਲਾ ਲਓ, ਲੋੜਾਂ ਦੀ ਕਮਾਈ ਕਰਦਾ, 250 ਜੇਬ 'ਚ ਪਾ ਕੇ ਮੁੜਦਾ ਹੱਥ ਨੂੰ। ਕੋਈ ਨਸ਼ਾ ਨਹੀਂ ਪਤਾ ਨਹੀਂ। ਉਹ ਕਿਵੇਂ ਆ ਤਾਈ, ਤਕੜੀ ਐ? ਆ ਕਿਵੇਂ ਬੁੜਬੁੜ ਕਰਦੀ ਆਉਂਦੀ ਆ? ਸੁੱਖ ਐ? ਨਾ ਤੈਂ ਟਿੰਡੀਆਂ ਲੈਣੀਆਂ? ਜਾਏ ਖਾਣਿਆਂ ਦਾ ਇੱਕ ਹੋਰ ਆ ਗਿਆ ਬੇਲੜ। ਸਾਰਾ ਦਿਨ ਸ਼ਰਮ ਨਹੀਂ ਆਉਂਦੀ 20 'ਚ ਡੰਡੇ ਵਜਾਉਂਦੇ ਫਿਰਦਿਆਂ ਨੂੰ। ਕਿਸੇ ਨੇ ਕੁੜੀ ਨਹੀਂ ਦੇਣੀ ਤੁਹਾਨੂੰ। ਕਦੇ ਤਾਂ ਚੱਜ ਦੀ ਗੱਲ ਕਰ ਲਿਆ ਕਰ ਤਾਈ। ਆ ਕਿਵੇਂ ਆ? ਦੇਗੀ ਤੈਨੂੰ ਵੀ ਦੱਖੂ ਦਾਣਾ? ਹੋਰ ਕੀ ਇਹਨੂੰ ਤਾਈ ਨੂੰ ਕੋਈ ਕੰਮ ਆ? ਦੱਖੋ ਦਾਣੇ ਦਿੰਦੇ ਫਿਰਦੇ ਸਾਰਿਆਂ ਨੂੰ। ਬਾਲਾ ਕੁੱਤਪਾ ਹੋਣ ਲੱਗੇ ਯਾਰ ਸੱਤੇ। ਕੋਈ ਚੱਜ ਦਾ ਕੰਮ ਦੱਸ ਜਿਹੜਾ ਕਰ ਸਕੀਏ ਆਪਾਂ। ਹੁਣ ਤਾਂ ਮੰਤਰੀ ਵੀ ਭੈਣ ਨਾਲ ਰੱਬ ਵਾਂਗੂ ਕੰਨਾਂ 'ਚ ਕੌੜਾ ਤੇਲ ਪਾਈ ਬੈਠਾ। ਯਾਰ ਕੋਈ ਫਾਇਦਾ ਨਹੀਂ ਹੋਇਆ ਤੇਰੀ ਬੀਟੈਕ ਬੂਟਕ ਕਰੀਦਾ। ਵੈਸੇ ਆ ਮੈਂਬਰ ਨਹੀਂ ਕਿਵੇਂ ਗੇਰੂ ਵਾਂਗੂ ਲਾਲ ਹੋਈ ਜਾਂਦੀ ਸੀ? ਇਹ ਹੋਰ ਨਹੀਂ ਸਲਾਹ ਦੇਗੀ ਬਾਪੂ। ਆਖੇ ਮੁੰਡੇ ਨੂੰ ਟੈਂਪੂ ਪਾ ਦਿਓ। ਟੈਂਪੂ ਨਾ ਹੋ ਗਿਆ ਸਾਲਾ, ਜਹਾਜ਼ ਹੀ ਹੋ ਗਿਆ। ਵੈਸੇ ਬਾਲਾ ਕਸੂਤਾ ਜਿਹਾ ਬੋਲ ਗਈ ਤਾਈ। ਆ ਸਾਕ ਵਾਲੀ ਗੱਲ ਬਾਲੀ ਟੇਢੀ ਜੀ ਨਹੀਂ ਕਹਿਗੀ? ਕਾਟੀ ਸਾਗ ਕਿਵੇਂ ਨਹੀਂ ਹੋਊ? ਬਾਬਾ ਜੀ ਨੇ ਸਾਰਿਆਂ ਲਈ ਇੱਕ ਬਣਾਈ ਹੈ। ਮੇਰੇ ਵਾਲੀ ਵੀ ਖਾਂਦੀ ਹੋ ਕਿਤੇ ਦਹੀਂ ਨਾ ਪਰੌਂਠੇ।
ਕਿੱਥੋਂ ਆ ਗਏ ਹੋ ਭਾਬੀ? ਮੈਂ ਚੱਲਦੀ ਹਾਂ। ਕੁੜੇ ਸੋਫੀ ਕੁੜੇ ਜਾਂਦੀ ਜਾਂਦੀ ਲੀੜਿਆਂ ਨੂੰ ਹੱਥ ਮਾਰ ਜੀ। 2 ਕੀ ਸੂਟ ਨੇ। ਦੀਦੀ ਮੇਰੇ ਕਾਲਜ ਦਾ ਟਾਈਮ ਹੋ ਗਿਆ, ਮੈਂ ਲੇਟ ਹੋ। ਨੀ ਕਿਤੇ ਨਹੀਂ ਅੱਗ ਲੱਗਣ ਲੱਗੀ 2 ਮਿੰਟਾਂ ਨਾਲ। ਇੱਥੇ ਤੇਰੀ ਮਾਂ ਨਹੀਂ ਬੈਠੀ ਜਿਹੜਾ ਤੈਨੂੰ ਕਰਿਆ ਕਰਾਇਆ ਮਿਲ ਜੂਗਾ। ਹਾਂ ਕਰਿਆ ਕਰਾਇਆ ਭਾਗੀ ਸਾਰਾ ਦਿਨ। ਸੂਫੀ ਆ ਫੜ ਕਿਤਾਬਾਂ ਤੇ ਤੂੰ ਜਾ ਕਾਲਜ। ਆ ਕੱਪੜੇ ਕੁਪੜੇ ਜੇ ਮੈਂ ਆਪ ਹੀ ਪਰ ਦੇਖ ਲੂੰ। ਭਾਬੀ ਬੀਬੀ ਨੇ ਤਾਂ ਚੰਗਾ ਜਾ ਕਾਲਜ। ਆ ਫੜ ਕਿਤਾਬਾਂ। ਹਾਏ ਮੈਂ ਮਰ ਜਾਣੀ, ਮੇਰੀ ਭਾਬੀ ਕਿੰਨੀ ਚੰਗੀ। ਐਵੇਂ ਤਾਂ ਨਹੀਂ ਲੋਕ ਭਾਬੀ ਨੂੰ ਮਾਵਾ ਵਰਗੀ ਕਹਿੰਦੇ। ਚੰਗਾ ਬੜੀਆਂ ਸਿਫਤਾਂ ਨਾ ਕਰ ਮੇਰੀਆਂ। ਜੇ ਬੇਬੇ ਨੇ ਦੇਖ ਲਿਆ ਨਾ ਤਾਂ ਦੁਬਾਰਾ ਹਾਕ ਮਾਰ ਲੂ। ਸੋਫੀ ਨੀ ਸੋਫੀ। ਚੰਗਾ ਭਾਬੀ ਮੈਂ ਚੱਲਦੀ ਹਾਂ। ਚੰਗਾ ਜਾ ਮੇਰੇ ਬੱਚੇ। ਨੀ ਸੋਫੀ ਆ ਜਾ ਟੈਂਪੂ ਲੰਘ ਜਾਣਾ ਨਹੀਂ ਤਾਂ। ਹਾਂ ਚੱਲ ਠੀਕ ਆ ਕਿਵੇਂ ਆ ਹੁਣ? ਠੀਕ ਆ। ਨਹੀਂ ਸੱਚ ਆਉਣ ਲੱਗੀ ਨੂੰ ਤੇਰੀ ਬੇਬੇ ਕੀ ਕਹਿੰਦੀ ਸੀ ਤੈਨੂੰ? ਕੁਛ ਨਹੀਂ ਸੀ ਕਹਿੰਦੀ, ਉਹ ਤਾਂ ਮੇਰੇ ਸੂਟ ਬਾਰੇ ਪੁੱਛਦੀ ਸੀ ਵੀ ਮੇਰਾ ਸੂਟ ਕਿਹੋ ਜਿਹਾ ਲੱਗਿਆ। ਨਹੀਂ ਉਹ ਤਾਂ ਮਤਰਈ ਦੀ ਮਤਰਈ ਹੋ ਰਹੀ ਤੇ ਇੱਕ ਤੇਰੇ ਮੂੰਹੋਂ ਕਦੇ ਮਾੜਾ ਸ਼ਬਦ ਨਹੀਂ ਨਿਕਲਿਆ ਉਹਨੂੰ। ਨਹੀਂ ਐ ਨਾ ਕਹਿ, ਸੁਭਾਅ ਜਿਹਾ ਮਰਜੀ ਹੈ ਤਾਂ ਮੇਰੀ ਮਾਂ ਨਾ। ਨਾਲੇ ਜਿਉਂਦੀ ਰਹੇ ਮੇਰੀ ਭਾਬੀ ਜਿਹੜਾ ਮੈਨੂੰ ਇੰਨਾ ਪਿਆਰ ਕਰਦੀ ਆ। ਗੱਲ ਹੈ ਇੱਕ ਭਾਬੀ ਤੇਰੀ ਹੈਗੀ ਤਾਂ ਵਧੀਆ। ਜੇ ਕਿਤੇ ਮੈਂ ਮੁੰਡਾ ਹੁੰਦੀ ਨਾ ਫਿਰ ਤਾਂ ਮੈਂ ਉਹਦੇ ਤੇ ਟਰਾਈਆਂ ਹੀ ਮਾਰੀ ਜਾਣੀਆਂ ਸੀ। ਪਰ ਮਿੱਠੋ ਉਹ ਤਾਂ ਮੇਰੇ ਭਰਾ ਨਾਲ ਵਿਆਹੀ ਹੋਈ ਹੈ। ਨਹੀਂ ਭਾਈ ਤਾਂ ਤੇਰਾ ਚੰਦ ਪਾਉਣ ਦਾ ਟੇਸ਼ਨ ਆ। ਉਹ ਕਹਿੰਦੇ ਹੁੰਦੇ ਆ ਨਾ ਵੀ ਕਾਂ ਜਲੇਬੀ ਲੈ ਗਿਆ, ਬਸ ਉਵੇਂ ਹੀ। ਨਾਲੇ ਨਾ ਮੇਰੀ ਵੱਡੀ ਬੇਬੇ ਦੱਸਦੀ ਆ ਵੀ ਕਾਂ ਮਗਰੇ ਆ ਗਿਆ ਸੀ ਦਾਜ 'ਚ ਤੇ ਸਾਰੇ ਘਰ ਤੇ ਮੇਰ ਮਾਰ ਕੇ ਬਹਿ ਗਿਆ ਸੀ। ਨਹੀਂ ਮੂੰਹ ਸੰਭਾਲ ਕੇ ਬੋਲ ਮੇਰੇ ਭਰਾ ਬਾਰੇ। ਹਾਏ ਹਾਏ ਬੜੀਆਂ ਮਿਰਚਾਂ ਲੱਗੀਆਂ ਆਪਣੀ ਮਤਰਈ ਮਾਂ ਤੇ ਭਰਾ ਬਾਰੇ ਸੁਣ ਕੇ। ਉਹਨਾਂ ਨਾਲ ਤਾਂ ਉਹ ਬਗਾਨੀ ਧੀ ਚੰਗੀ ਆ ਜਿਹੜੀ ਤੈਨੂੰ ਇੰਨਾ ਪਿਆਰ ਕਰਦੀ ਆ। ਚੱਲ ਬਹੁਤ ਚੁਗਲੀਆਂ ਕਰ ਲਈ, ਹੁਣ ਚੱਲ ਆਪਣਾ ਟੈਂਪੂ ਲੰਘ ਜੂਗਾ। ਬੇਬੇ ਤੂੰ ਕਦੇ ਆਪਣੇ ਆਪ ਨੂੰ ਧਿਆਨ ਨਾਲ ਦੇਖਿਆ? ਕਿਉਂ ਮੈਨੂੰ ਕੀ ਹੋਇਆ? ਉਹ ਨਾ ਜਦੋਂ ਆਪਾਂ ਮੋਟਰਸਾਈਕਲ ਤੇ ਜਾਂਦੇ ਆ ਨਾ ਤਾਂ ਆਪਾਂ ਮਾਂ ਪੁੱਤ ਘੱਟ ਤੇ ਭੈਣ ਭਰਾ ਜਿਆਦੇ ਲੱਗਦੇ ਆ। ਬੇਬੇ ਜਵਾਨੀ ਵੇਲੇ ਸੋਹਣੀ ਤਾਂ ਤੂੰ ਵੀ ਬਹੁਤ ਹੋਏਂਗੀ। ਦੇਖ ਮਾਂ ਨਾ ਮਸ਼ਕਰੀਆਂ। ਉਹ ਤੇਰੀ ਬੇਬੇ ਦੀਆਂ ਵੀ ਗੱਲਾਂ ਹੁੰਦੀਆਂ ਸੀ। ਰਿਸ਼ਤੇ ਵਾਲੀਆਂ ਤਾਂ ਲਾਈਨਾਂ ਲੱਗੀਆਂ ਹੁੰਦੀਆਂ ਸੀ। ਤੇਰੀ ਨਾਨੀ ਮੈਨੂੰ ਘਰੋਂ ਨਹੀਂ ਸੀ ਬਾਹਰ ਕੱਢਦੀ। ਆਖੇ ਨਜ਼ਰ ਲੱਗ ਜੂਗੀ ਕੁੜੀ ਨੂੰ। ਹਾਂ ਫਿਰ ਬੇਬੇ ਆ ਮੇਲਾ ਸਮਝ ਤੂੰ ਕੀ ਰਾਂਝਾ ਦੇਖ ਲਿਆ? ਚਿਮਟੇ ਖਾਏਗਾ। ਉਹ ਦੇਖ ਮੇਲਾ ਸੀ ਉਹ ਆ ਗਿਆ। ਦੇਖ ਤਾਂ ਮੇਰੇ ਸਾਲਿਆਂ ਨੂੰ ਮੇਰੇ ਆਉਣ ਤੇ ਕਿਵੇਂ ਸੱਪ ਸੁੰਘ ਗਿਆ। ਜਾ ਆਪਣੇ ਬਾਪੂ ਨੂੰ ਪਾਣੀ ਦੇ ਆ। ਲੈ ਬਾਪੂ ਪਾਣੀ। ਫਿਰ ਸੋਚਿਆ ਕੁਛ? ਕਾਦੇ ਬਾਰੇ ਬਾਪੂ? ਉਹ ਅੱਛਾ ਦਿਨੇ ਕੰਮਾਂ ਕਾਰਾਂ 'ਚ ਬਾਪੂ ਟਾਈਮ ਨਹੀਂ ਲੱਗਿਆ, ਰਾਤ ਨੂੰ ਕਾਗਰ ਜਿੱਤ ਹੋ ਕੇ ਸੋਚਦਾ। ਜੇ ਦਿਨੇ ਟਾਈਮ ਨਹੀਂ ਨਾ ਲੱਗਿਆ ਇਸ ਹਿਸਾਬ ਨਾਲ ਰਾਤ ਨੂੰ ਵੀ ਔਖਾ ਹੀ ਲੱਗੂ। ਆਪਸ ਵਿੱਚ ਕਿਉਂ ਲੜੀ ਜਾਂਦੇ ਹੋ? ਭਲਾ ਰਾਤ ਨੂੰ ਨਹੀਂ ਸੋਚਿਆ ਜਾ ਸਕਦਾ? ਰਾਤ ਨੂੰ ਇਹਨਾਂ ਨੇ ਬਾਰਡਰ ਤੇ ਨਿਕਲ ਜਾਣਾ ਹੈ। ਨਾਲੇ ਕੀ ਪਤਾ ਫਿਰ ਸੂਬੇਦਾਰ ਸਾਹਿਬ ਦਾ ਪਾਕਿਸਤਾਨ ਤੇ ਚੜ੍ਹਾਈ ਵੀ ਕਰ ਸਕਦੇ ਆ। ਤੁਸੀਂ ਲਾਓ ਝੁੱਟ ਬੇਬੇ, ਮੈਂ ਸੌਣਾਗਾ। ਮੇਰਾ ਮਤਲਬ ਸੋਚਦਾਗਾ। ਸੋਚੂ ਤੇਰੇ ਆ ਫੇਰ ਤੋੜਤਾ ਮੰਜਾ। ਉਹ ਕਿਉਂ ਮੇਰਾ ਲਹੂ ਪੀਣਾ? ਮੈਂ ਮਰ ਜਾ। ਕੀ ਹੋ ਗਿਆ ਸੱਤੇ? ਮੇਰਿਆ ਪਤਿਓਰਿਆ ਤੂੰ ਹਟ ਜਾ ਓਏ। ਓਏ ਇਹੋ ਜਿਹਾ ਕੀ ਦਿੰਦਾ ਉਹ ਤੈਨੂੰ? ਹੈ
ਓਏ ਐਵੇਂ ਦਿਲ ਫੇਲ ਕਰੇਗਾ ਕਿਸੇ ਦਿਨ ਮੇਰਾ। ਉਹ ਤੂੰ ਕਿਸੇ ਕੰਮਕਾਰ ਤੇ ਲਾ ਦੇ ਨਿਕੰਮੇ ਨੂੰ। ਲੈ ਫੜ ਪੁੱਤ, ਘੁੱਟ ਪਾਣੀ ਦੀ ਪੀ ਲਾ। ਕੋਈ ਨੀ। ਦੇਖਦਾ ਅਜੇ ਵੀ ਪੁੱਤ ਕਰਦੀ ਐ ਇਹਨੂੰ। ਉਹ ਸ਼ਰਮ ਦਾ ਘਾਟਾ ਤੁਹਾਨੂੰ ਦੋਨਾਂ ਨੂੰ। ਪੀ ਉਹ ਲਾ ਹੁਣ ਤਾਂ ਨਾ ਉਹ 12 ਮਿਸਤਰੀ ਵੀ ਮੈਨੂੰ ਚਿਹੜਾ ਕਰਦਾ ਫਿਰਦਾ। ਅਖੇ ਫਿਕਰ ਨਾ ਕਰ ਮਿਲਿਆ ਸਿਆ, ਤੇਰੇ ਵਾਸਤੇ ਨਾ ਸੇਰਪਾ ਕੱਢ ਕੇ ਕੰਧ ਨਾਲ ਲਾਇਆ ਪਿਆ ਹੁੰਦਾ। ਜਦੋਂ ਮਰਜ਼ੀ ਆ ਕੇ ਲੈ ਜਾ ਕਰ। ਆ ਤੂੰ ਤਾਂ ਉਹੀ ਨਹੀਂ ਜਰਦਾ ਮੇਰੇ ਸੋਨੇ ਵਰਗੇ ਪੁੱਤ ਨੂੰ। ਜਾ ਪਰੇ, ਜਾ ਭੱਗ ਜਾ, ਚਲਾ ਜਾ ਇੱਥੋਂ। ਜਾ ਅੰਦਰ ਜਾ ਕੇ ਡੱਫ ਲਾ ਰੋਟੀ। ਜਾ ਡੱਫ ਲੂੰਗਾ। ਬੇਬੇ ਪਤਾ ਮੈਂ ਨਾ ਯਾਨੀ ਯੂਐਸ ਪੁਲਿਸ 'ਚ ਭਰਤੀ ਹੋ ਗਿਆ ਬੇਬੇ। ਤੇ ਮੈਂ ਨਾ ਜੀਪ 'ਚ ਇੱਕ ਚੋਰ ਦਾ ਪਿੱਛਾ ਕਰ ਰਿਹਾ ਸੀ ਬੇਬੇ। ਚੋਰ ਦੇ ਜਮਾ ਕੋਲੇ ਪਹੁੰਚਣ ਵਾਲਾ ਸੀ ਬੇਬੇ, ਤੇ ਮੂਰੇ ਗਊ ਮਾਤਾ ਆ ਗਈ ਤੇ ਮੈਂ ਨਾ ਪੂਰੇ ਜ਼ੋਰ ਨਾਲ ਬ੍ਰੇਕ ਮਾਰੇ ਤੇ ਬੇਬੇ ਆ ਮੰਜਾ। ਚੱਲ ਕੋਈ ਨਾ ਪੁੱਤ, ਤੂੰ ਬਚ ਗਿਆ ਨਾ। ਮੰਜਾ ਤਾਂ ਫੇਰ ਵੀ ਬਣ ਜੂਗਾ ਪੁੱਤ। ਮੈਨੂੰ ਐਂ ਲੱਗਦਾ ਹੈ ਜਿਵੇਂ ਭੂਤਾਂ ਦਾ ਨਾ ਕਿਸੇ ਨੇ ਤੈਨੂੰ ਟੂਣਾ ਟਾਮਣ ਕਰਾਤਾ। ਹਾਂ, ਮੈਂ ਟਿੱਲੇ ਵਾਲੇ ਸਾਹ ਤੋਂ ਲਿਆਉਂਗੀ ਧਾਗਾ ਕਰਾ ਕੇ। ਸੁਪਨਾ ਘੈਂਟ ਸੀ ਬੇਬੇ। ਸਤਿ ਸ੍ਰੀ ਸਤਿ ਅਕਾਲ ਸ਼੍ਰੀ ਜੀ। ਅਕਾਲ ਵੀ ਜਵਾਨੋ, ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ? ਜਿਹਨੇ ਠਿਕਰੀ ਕਰਕੇ 5 ਲੱਖ ਦਿੱਤਾ ਹੋਵੇ ਤੇ 2 ਸਾਲ ਤੁਹਾਡੇ ਸਰਕਾਰੀ ਦਫ਼ਤਰਾਂ 'ਚ ਧੱਕੇ ਖਾਦੇ ਹੋਣ, ਉਹਦਾ ਹਾਲ ਤੁਸੀਂ ਆਪ ਹੀ ਸਮਝ ਲਓ। ਦੇਖੋ, ਇਹ ਜਿਹੇ ਕੰਮਾਂ ਕਾਰਾਂ ਨੂੰ ਟਾਈਮ ਤਾਂ ਲੱਗਦਾ ਹੈ। ਸਬਰ ਕਰੋ ਹੈ। ਨਾਲੇ ਜਦੋਂ ਤੁਹਾਡਾ ਕੰਮ ਹੋ ਗਿਆ ਉਦੋਂ ਚਿੱਠੀ ਤੂੰ ਕਰਕੇ ਆ ਜਾਣੀ ਹੈ ਦਫ਼ਤਰ ਤੋਂ। ਹੁਣ ਤਾਂ ਮੇਰੀ ਮੀਟਿੰਗ ਹੈ, ਮੈਂ ਚੱਲਦਾ। ਸਮਝ ਗਏ ਨਾ? ਚਲੋ ਸ਼ਾਬਾਸ਼। ਵਿਆਜ ਨੂੰ ਵਿਆਜ ਸਿਉਂ ਖੰਗੂ ਲੱਗੀ ਜਾਂਦਾ ਮੰਤਰੀ ਸਾਹਿਬ। ਨਾਲੇ ਜੇ ਨੌਕਰੀ ਨਹੀਂ ਦੇ ਸਕਦੇ ਤਾਂ ਮੇਰੇ ਪੈਸੇ ਵਾਪਸ ਕਰ ਦਿਓ। ਮੈਂ ਆਪਦੇ ਬਾਪੂ ਦਾ ਕਰਜ਼ਾ ਤਾਂ ਲਾ ਦਿਆਂ। ਗੱਲ ਨੂੰ ਸਮਝਿਆ ਕਰਦੇ ਆ ਕਾਕਾ, ਗੱਲ ਨੂੰ ਸਮਝਿਆ ਕਰਦੇ ਆ। ਮੈਂ ਆਪਣੇ ਵੱਲੋਂ ਤਾਂ ਕਾਰਵਾਈ ਪੂਰੀ ਕਰਤੀ। ਹੁਣ ਤਾਂ ਸਰਕਾਰਾਂ ਦਾ ਕੰਮ ਰਹਿ ਗਿਆ। ਪੀਏ ਸਾਹਿਬ ਚਲੋ। ਕਟੇ ਸ਼ਹਿਰ ਚੱਲ ਕੇ ਆਈਏ। ਬਾਪੂ ਨੇ ਇੱਕ ਦੋ ਕੰਮ ਕਹੇ ਸੀ। ਸ਼ਹਿਰ ਤਾਂ ਚੱਲ ਆਉਂਦੇ ਆ, ਪਰ ਸੱਤੇ ਤੈਨੂੰ ਨਹੀਂ ਲੱਗਦਾ ਵੀ ਐਮਐਲਏ ਆਪਾਂ ਨੂੰ ਝੁੱਡੂ ਬਣਾ ਰਿਹਾ? ਨਾ ਤਾਂ ਇਹਨੇ ਤੈਨੂੰ ਕੋਈ ਨੌਕਰੀ ਦੇਣੀ ਆ ਤੇ ਨਾ ਹੀ ਤੇਰੇ ਪੈਸੇ ਵਾਪਸ ਕਰਨੇ ਨੇ। ਕਟੇ ਇਹਨਾਂ ਲੀਡਰਾਂ ਨੂੰ ਨਾ ਸਾਡੀ ਹੱਸ ਕੇ ਬੁਲਾਈ ਸਤਿ ਸ੍ਰੀ ਅਕਾਲ 'ਚ ਸਿਰਫ ਸਾਡੇ ਹਾਸੇ ਦਿੰਦੇ ਆ। ਬੁੱਲਾਂ ਦੇ ਜੰਮੀ ਬੇਰੁਜ਼ਗਾਰੀ ਦੀ ਸਿੱਕਰੀ ਨਹੀਂ ਦਿੰਦੀ। ਚੱਲ ਆ ਜਾ, ਬਹਿ ਜਾ। ਚੱਲ ਛੱਡ ਪਰੇ ਬਾਈ, ਲੀਡਰ ਤਾਂ ਹੁੰਦੇ ਹੀ ਕੁੱਤੇ ਦਾ ਹੱਡ ਨੇ। ਸਭ ਕੁਝ ਠੀਕ ਹੋ ਜਾਊਗਾ ਸੱਤੇ, ਕਾਹਨੂੰ ਘਬਰਾਉਣਾ ਬਾਈ? ਨਾ ਘਬਰਾਉਂਦੇ ਤਾਂ ਨਹੀਂ। ਆਹੇ, ਬਾਲਾ ਹੀ ਸਿਰ ਦੁਖਦਾ ਰਹਿੰਦਾ ਹੈ। ਕੀ ਗੱਲ ਬੇਬੇ, ਸਿਰ 'ਚ ਬੰਨੀ ਬੈਠੀ ਆ? ਵੇ ਕੀ ਦੱਸਾਂ ਪੁੱਤ, ਆ ਟੀਵੀ ਨਹੀਂ ਅੱਗ ਲੱਗਣਾ ਸਾਰਾ ਦਿਨ ਬੰਦ ਕਰਦੇ ਕਿਤੇ। ਆਏ ਆ ਬੰਦ ਕਰਾ ਯਾਰ ਇਹਨੂੰ। ਸੂਫੀ ਟੀਵੀ ਬੰਦ ਕਰ ਦੇ, ਬੀਬੀ ਦਾ ਸਿਰ ਦੁਖੀ ਜਾਂਦਾ। ਆਏ ਕੀ ਹੋ ਗਿਆ ਇਹਨੂੰ? ਓਹੋ, ਬਾਲਾ ਹੀ ਦੁਖੀ ਜਾਂਦਾ, ਚੀਸਾਂ ਪਈ ਜਾਂਦੀਆਂ, ਬਾਲੀਆਂ ਚੀਸਾਂ ਪੈਂਦੀਆਂ। ਮੈਂ ਮੇਰੇ ਸਾਲੇ ਦਾ ਟੀਵੀ ਭੰਨ ਦੂੰ ਕਿਸੇ ਦਿਨ ਮਾਰ ਕੇ ਕੁਛ। ਆਪ ਤਾਂ ਬਾਪੂ ਮਰ ਗਿਆ, ਇਹਨੂੰ ਸਾਡੇ ਗਲ ਪਾ ਗਿਆ। ਹਾਏ ਹਾਏ, ਸੂਫੀ ਉੱਠ ਕੇ ਘੁੱਟ ਦੁੱਧ ਦੀ ਪੀ ਲਾ, ਫਿਰ ਸੌਂ ਜੀ। ਮੈਂ ਨਹੀਂ ਪੀਣਾ ਭਾਬੀ, ਮੈਨੂੰ ਨੀਂਦ ਆਉਂਦੀ ਆ। ਇੱਕ ਵਾਰੀ ਉੱਠ ਕੇ ਦੁੱਧ ਪੀ ਲਾ, ਫਿਰ ਸੌਂ ਜੀ। ਚੰਗਾ ਉੱਠ। ਕਦੇ ਵਿਆਜ ਨੂੰ ਵਿਆਜ ਲੱਗਦਾ ਦੇਖਿਆ ਲੀਡਰਾਂ? ਮੇਰੇ ਬਾਪੂ ਨੇ ਦੇਖਿਆ, ਮੇਰੀ ਮਾਂ ਨੇ ਦੇਖਿਆ, ਮੈਂ ਦੇਖਿਆ। ਓਹੋ, ਉਹ ਮਰ ਜਾ। ਉਹ ਮਰ ਹਾਏ ਹਾਏ, ਕੀ ਹੋ ਗਿਆ? ਜੇ ਤੇਰਾ ਪਿਓ। ਬਾਪੂ ਅੱਜ ਇਹ ਪੈਰ ਮੱਝ ਨੇ ਸੱਤੇ ਦੇ ਬਾਪੂ ਦੇ ਪੈਰ ਤੇ ਨਹੀਂ ਰੱਖਿਆ ਸੀ। ਇਹ ਤਾਂ ਸੱਤੇ ਦੇ ਸਮੁੰਦਰ ਦੇ ਸੀਨੇ ਤੇ ਰਾਜ ਕਰਨ ਦੇ ਸੁਪਨਿਆਂ ਤੇ ਰੱਖਿਆ ਗਿਆ ਸੀ।
ਕਈ ਵਾਰ ਹਾਲਾਤ ਬੰਦੇ ਨੂੰ ਇੰਨਾ ਤੋੜ ਦਿੰਦੇ ਨੇ ਕਿ ਉਹਨੂੰ ਸੁਪਨੇ ਵੀ ਤੋੜਨੇ ਪੈ ਜਾਂਦੇ ਨੇ। ਸਮੁੰਦਰੀ ਜਹਾਜ਼ ਨੂੰ ਚਲਾ ਕੇ ਹਿੰਦ ਮਹਾਸਾਗਰ ਦੀਆਂ ਹੱਦਾਂ ਤੱਕ ਜਾਣ ਦੇ ਸੁਪਨੇ, ਇੱਕ ਟੈਂਪੂ ਨੂੰ ਚਲਾ ਕੇ ਜਲੂਰ ਤੋਂ ਲੈ ਕੇ ਬਰਨਾਲੇ ਦੀ ਹੱਦ ਤੱਕ ਆ ਖਲੋਤੇ। ਬਸ ਜੋ ਸਮੁੰਦਰ ਦੀਆਂ ਹੱਦਾਂ ਤੋੜਨ ਨੂੰ ਫਿਰਦਾ ਸੀ, ਅੱਜ ਸ਼ਹਿਰ ਦੀਆਂ ਹੱਦਾਂ ਤੱਕ ਬੰਨ੍ਹਿਆ ਗਿਆ। ਪਰ ਕਈ ਵਾਰ ਹੱਦਾਂ ਵੀ ਇਨਸਾਨ ਨੂੰ ਬਹੁਤ ਕੁਝ ਬਣਾ ਦਿੰਦੀਆਂ ਨੇ। ਸਤਿ ਸ੍ਰੀ ਅਕਾਲ। ਦੇਖਿਆ, ਮੈਂ ਰਿਸ਼ਤੇ ਹੀ ਨਹੀਂ ਕਰਾਉਂਦੀ। ਮੇਰਾ ਤਾਂ ਕੰਮਕਾਰ ਚਲਾਉਣ ਵਿੱਚ ਵੀ ਬਹੁਤ ਦਿਮਾਗ ਹੈ। ਮੰਨਦਾ ਹੈ, ਇਹ ਸਲਾਹ ਵੀ ਮੈਂ ਹੀ ਦਿੱਤੀ ਸੀ ਇਹਨਾਂ ਨੂੰ। ਆਹੋ, ਦਿਖੀ ਜਾਂਦਾ ਤੇਰੀ ਨੇਕ ਸਲਾਹ ਦਾ ਨਤੀਜਾ। ਉਹ ਜਿਨ੍ਹਾਂ ਨੂੰ ਤੂੰ ਭੂਣ ਤੇ ਚਾੜਤਾ, ਆ ਵੇਖ ਉਹ ਤਾਂ ਮੂੰਹ ਲਮਕਾਈ ਖੜੇ। ਉਹ ਚੱਲ ਠੀਕ ਹੈ ਮੇਲਾ ਸਿਆ, ਹੁਣ ਮੁੰਡਾ ਤੇਰਾ ਕਿਸੇ ਆਰੇ ਤਾਂ ਲੱਗ ਜੂ। ਠੀਕ ਹੈ ਨੇਕ ਸਿਆ, ਬਈ ਮੁੰਡਾ ਕਹੇ ਤਾਂ ਲੱਗਿਆ। ਤੂੰ ਚਾਹ ਬਦਾਣਾ ਛੱਕ ਲੈ ਵੀ ਗੁਰਮੀਤ ਕੌਰ, ਹਾਂ, ਹਾਂ, ਇਹਨਾਂ ਲਿਆਈ। ਸਾਰਿਆਂ ਨੂੰ ਚਾਹ ਬਦਾਣਾ ਛਕਾ। ਲਿਆਓ ਪਈ ਲਿਆਓ। ਆਜੋ ਵੀ ਆਜੋ, ਆਜੋ। ਆਜੋ ਸਾਰੇ ਬੈਠੋ ਬੈਠੋ ਬਹਿ ਜਾ ਬਹਿ ਜਾ ਕੁੜੇ, ਚਾਹ ਬਦਾਣਾ ਛੱਕ ਕੇ ਜਾਵਾਂਗੇ। ਬਹਿ ਜਾ। ਵਧਾਈਆਂ ਕੁੜੇ। ਲਓ ਵੀਰ ਜੀ, ਆਹ, ਲਓ ਤੁਸੀਂ ਵੀ। ਥੋੜਾ ਥੋੜਾ। ਵਧਾਈਆਂ ਹੁਣ ਗੁਰਮੀਤ ਕੁਰੇ। ਤੈਨੂੰ ਵੀ ਵਧਾਈਆਂ ਹੋਣ ਭੈਣੇ। ਲਓ ਬਾਬਾ ਜੀ, ਹਾਂ ਹਾਂ ਲੈ ਲੈ ਪੁੱਤ। ਉਹ ਲੈਣਾ ਆਪਣੀ ਪੈਸੇ ਨੇ ਲੈਣਾ। ਪੁੱਤ ਹੁਣ ਜੀ ਲਾ ਕੇ ਕੰਮ ਕਰੀ, ਚੰਗਾ? ਲੈ ਭੈਣੇ, ਤੂੰ ਵੀ ਲੈ ਲਾ। ਲਓ। ਯਾਰ ਸੱਤੇ, ਉਹ ਗੱਲ ਆ ਇੱਕ, ਮੈਂ ਕਹਿੰਦਾ ਸੀ ਨਾ ਤੈਨੂੰ ਵੀ ਸਰਸਵਤੀ ਬੈਠੀ ਹੁੰਦੀ ਹੈ ਬੰਦੇ ਦੀ ਜ਼ੁਬਾਨ ਤੇ। ਮੈਂ ਲਾ ਲਿਆ ਹਿਸਾਬ, ਤੂੰ ਨਾ ਘੱਟ ਹੀ ਬੋਲਿਆ ਕਰ। ਹੁੰਡੇਲੇ ਜੇ ਕੀ ਕੱਢੀ ਜਾਣਾ। ਜਿਉਂਦਾ ਰਹਿ ਪੁੱਤ, ਤੂੰ ਵੀ ਨਾ ਮੇਰੇ ਘੀਚ ਵਾਂਗੂ ਰੋਟੀ ਪੈ ਗਿਆ। ਲੋੜਾਂ ਦੇ ਪੈਸੇ ਕਮਾਉਂਦਾ, 250 ਜੇਬ 'ਚ ਪਾ ਕੇ ਮੁੜਦਾ ਹੱਥਾਂ ਨੂੰ। ਨਸ਼ਾ ਨਹੀਂ ਪਤਾ ਨਹੀਂ, ਨਾਲੇ ਸਾਰੇ ਪਿੰਡ ਨੂੰ ਸੁੱਖ ਹੋ ਗਿਆ। ਤਾਈ ਸਾਰੇ ਪਿੰਡ ਨੂੰ ਸੁੱਖ ਹੋ ਸਕਦਾ, ਇੱਕ ਤੈਨੂੰ ਛੱਡ ਕੇ। ਤੂੰ ਨਾ ਚੜ ਜੀ ਕਿਤੇ ਗਲਤੀ ਨਾਲ। ਫਟੇ ਮੂੰਹ ਹੈ, ਭਲਾਈ ਦਾ ਜ਼ਮਾਨਾ ਹੀ ਨਹੀਂ। ਕਾਟੀ ਹੋਏ। ਕਿਸੇ ਦਿਨ ਨਾ ਇਹਨਾਂ ਦੇ ਕੀਚੂ ਦੀ ਗਿੱਦੜ ਕੁੱਟ ਕਰਨੀ ਆ। ਸਾਲੇ ਨੇ ਪੈਂਚਰਾਂ ਦੀ ਦੁਕਾਨ ਹੀ ਖੋਲੀ ਐ, ਐਮਆਰਐਫ ਦੀ ਬ੍ਰਾਂਚ ਥੋੜੀ ਖੋਲੀ ਆ। ਉਹ ਯਾਰ ਫਿਰ ਪੈਂਚਰ ਕੌਣ ਲਾਊ? ਮੈਂ ਗਿੱਦੜ ਕੁੱਟ ਕਰਨ ਨੂੰ ਕਿਹਾ, ਮਾਰਨ ਨੂੰ ਨਹੀਂ। ਆ ਜਾ। ਹੋ ਰੱਖ ਡੋਰੀਆਂ ਸੱਚੇ ਰੱਬ ਦੇ, ਬੱਲੇ ਬੱਲੇ ਮੁਝ ਜਗਦੇ। ਹੋ ਰੱਖ ਡੋਰੀਆਂ ਸੱਚੇ ਰੱਬ ਦੇ, ਬੱਲੇ ਬੱਲੇ। ਦੇਖ ਲੈ ਕਾਟੀ, ਚਾਚਾਂ ਦੇ ਸੁਪਨੇ ਲੈਂਦੇ ਸੀ, ਟੈਂਪੂ ਤੇ ਆ ਗਏ ਯਾਰ। ਨਾ ਯਾਰ, ਐਦਾਂ ਨਾ ਕਹਿ। ਟੈਂਪੂ ਨਹੀਂ ਹੈ, ਹੁਣ ਤਾਂ ਇਹੀ ਆਪਣਾ ਟਾਈਟੈਨਿਕ। ਸਹੀ ਕਿਹਾ ਤੂੰ, ਹੁਣ ਤਾਂ ਇਹੀ ਆਪਣਾ ਟਾਈਟੈਨਿਕ। ਨਾਲੇ ਸਿਆਣੇ ਕਹਿੰਦੇ ਆ, ਲਿਖੀਆਂ ਲੇਖਤੀਆਂ ਭੋਗ ਮਨਾ ਚਿੱਤ ਲਾ ਕੇ। ਲਿਖੀਆਂ ਲੇਖਦੀਆਂ ਭੋਗ ਦਿਲਾਂ ਚਿੱਤ ਲਾ ਕੇ, ਉਹ ਲਿਖੀਆਂ ਲੇਖਦੀਆਂ ਭੋਗ ਦਿਲਾਂ ਚਿੱਤ ਲਾ ਕੇ। ਯਾਰ ਸੱਤੇ, ਇੱਕ ਗੱਲ ਦੱਸ ਯਾਰ, ਅੱਜ ਆਪਾਂ ਕਿਹੜੀ ਖੁਸ਼ੀ 'ਚ ਪੀ ਰਹੇ ਹਾਂ? ਖੁਸ਼ੀ 'ਚ ਨਹੀਂ, ਦੁੱਖ 'ਚ ਵੀ ਰਹੇ ਹਾਂ। ਬੀਟੈਕ ਕਰਕੇ ਵੀ ਟੈਂਪੂ ਚਲਾਉਣਾ ਪੈ ਗਿਆ। ਇਹ ਤਾਂ ਧੱਕਾ ਹੀ ਹੈ ਯਾਰ। ਉਹ ਗੱਲ ਤਾਂ ਠੀਕ ਆ ਤੇਰੀ, ਮਤਲਬ ਹੁਣੇ ਕੰਮ ਲਗਾਤਾਰ ਹੀ ਚੱਲੂ ਹੈ। ਉਹ ਕਿਵੇਂ? ਦੇਖ, ਅੱਜ ਆਪਾਂ ਦਾਰੂ ਦੁੱਖ 'ਚ ਪੀ ਰਹੇ ਹਾਂ, ਤੇ ਕੱਲ ਨੂੰ ਆਪਣਾ ਕਾਰੋਬਾਰ ਸ਼ੁਰੂ ਹੋਣ ਦੀ ਖੁਸ਼ੀ 'ਚ ਪੀਆ ਕਰਾਂਗੇ। ਆਪਣੇ ਬਚਪਨ ਦੇ ਯਾਰ, ਸੱਤੇ ਦੇ ਗਮ, ਕਾਟੀ ਤੋਂ ਵੱਧ ਹੋਰ ਕੌਣ ਸਮਝ ਸਕਦਾ ਸੀ? ਸੱਤਾ ਤਾਂ ਭਾਵੇਂ ਸ਼ਰਾਬ ਦੇ ਨਸ਼ੇ ਵਿੱਚ ਊਰ ਟੁੱਟੇ ਖੁਆਬਾਂ ਨੂੰ ਭੁੱਲਣ ਦੀ ਕੋਸ਼ਿਸ਼ ਕਰ ਰਿਹਾ ਹੋਵੇ, ਪਰ ਕਾਟੀ ਲਈ ਇਹ ਸਹਿਣਾ ਸੌਖਾ ਨਹੀਂ ਸੀ। ਅੰਦਰੋਂ ਬੇਚੈਨ ਹੋਇਆ ਕਾਟੀ ਹੈਂ, ਇਹ ਕੀ ਕਰ ਰਿਹਾ ਹੈ?
ਸੁਖਪੁਰਾ ਕਰਮਪੁਰਾ ਬਰਨਾਲਾ ਆ ਜਾਓ ਬਈ ਆ ਜਾਓ। ਉਹ ਆ ਜਾਓ ਬਈ ਆ ਜਾਓ ਛੇਤੀ ਆ ਜਾਓ। ਸੁਖਪੁਰਾ ਚੱਲਿਆ ਜਾ ਆ ਜਾਓ ਛੇਤੀ ਆ ਜਾਓ ਫਿਰ ਸੀਟ ਨਹੀਂ ਮਿਲਣੀ। ਬੈਜੋ ਛੇਤੀ। ਉਹ ਹਾਂ ਵੀ ਰਾਮੂ ਕਿੱਧਰ ਕੋ ਜਾਣਾ? शहर जाना है सरदार जी। क्या करोगे शहर जाके? फिल्म देखेंगे। कौन सी? चमेली की जवानी। ओए 18 ਦਾ तो हो जा पहले। फिल्म देखनी है चल बैठ जा। ओए गल सुन ओ नाले ਚੱਜ की फिल्म देखा करो। हथ पाली कस के चल सत्ते चल। ਹੋ ਰਖ ਡੋਰੀਆਂ ਸੱਚੇ ਰੱਬ ਦੇ ਬੱਲੇ ਬੱਲੇ ਹੋ ਜਗ ਤੇ। नहीं टाइम देख लो। टेम्पो आ गया। ਬੇ ਭਾਈ ਇਹ ਟੈਂਪੂ ਬਰਨਾਲੇ ਨੂੰ ਜਾਊਗਾ। ना बेबे अटारे बॉर्डर पाकिस्तान चल रहे हैं। पासपोर्ट हैगा? ओ बैठा बैठा बेबे जाऊंगा। जी आ टेम्पो कॉलेज मोड़ ते जाऊगा ना? हेलो किधर ते आना है? ਹਾਂਜੀ ਹਾਂਜੀ ਜ਼ਰੂਰ ਜਾਊਗਾ ਜੀ, ਬਹਿ ਜਾਓ। ऐ कहना फिर। ਨਾਲੇ ਨਾ ਜੀ ਇਹ ਟੈਂਪੂ ਨਹੀਂ ਹੈਗਾ, ਟਾਈਟੈਨਿਕ ਹੈ। ਹੋ ਰਖ ਡੋਰੀਆਂ ਸੱਚੇ ਰੱਬ ਦੇ ਬੱਲੇ ਬੱਲੇ ਹੋ ਜਗ ਤੇ। ਸੀ ਮੈਂ ਕੋਠੇ ਉੱਤੇ ਚੜਿਆ ਕਬੂਤਰ ਉਡਾਉਣ ਲਈ, ਉਹ ਵੀ ਕਿਹੜੀ ਸੀ ਚੁਬਾਰੇ ਚਾ ਜੰਜ ਨੂੰ ਫੜਾਉਣ ਲਈ। ਸੀ ਮੈਂ ਕੋਠੇ ਉੱਤੇ ਚੜਿਆ ਕਬੂਤਰ ਉਡਾਉਣ ਲਈ, ਉਹ ਵੀ ਕਿਹੜੀ ਸੀ ਚੁਬਾਰੇ ਚਾ ਜੰਜ ਨੂੰ ਫੜਾਉਣ ਲਈ। ਉਹ ਮੈਂ ਤਾਂ ਉੱਡਦੀ ਕਬੂਤਰੀ ਨੂੰ ਵਾਜਾ ਮਾਰਦਾ ਸੀ, ਉੱਡਦੀ ਕਬੂਤਰੀ ਨੂੰ ਵਾਜਾ ਮਾਰਦਾ ਸੀ। ਉਹਨੂੰ ਇੰਜ ਲੱਗਾ ਅੱਜ ਤਾਂ। ਹੋਰ ਬੇਬੇ, ਅੱਛਾ ਬੇਬੇ ਆਜ ਦੀ ਕਮਾਈ ਹੈ। ਨੀ ਮਾਂ ਸਦਕੇ ਮੈਂ ਕਦੀ ਸੁਣਦਾ ਆ ਦੇਖ ਲਾ ਮੇਰਾ ਪੁੱਤ ਕਮਾ ਕੇ ਲਿਆਇਆ ਅੱਜ। ਓਏ ਠੀਕ ਹੈ, ਰੌਲਾ ਕਾਹਨੂੰ ਪਾਇਆ? ਉਹੀ ਨਾ ਕਿਤੇ ਡਾਕਾ ਪਾ ਦੀ। 200-400 ਰੁਪਇਆ ਫੜਾ ਕੇ ਕੰਜਰ ਤੇ ਐਂ ਬੌਂਦਲੇ ਫਿਰਦੇ ਆ ਜਿਵੇਂ ਕੋਈ ਖਜ਼ਾਨਾ ਤੇ ਆ ਗਿਆ ਹੁੰਦਾ। ਤੂੰ ਨਾ ਕਦੇ ਚੱਜ ਨਾਲ ਬੋਲੀ, ਮੁੰਡੇ ਨੂੰ ਹੌਸਲਾ ਦਾ ਕੀ ਦੇਣਾ? ਅੱਗੇ ਤੋਂ 36 ਗੱਲਾਂ ਸੁਣਾਤੀਆਂ। ਓਏ ਤੂੰ ਇੱਥੇ ਕਿਵੇਂ ਆ ਕੇ ਬਹਿ ਗਿਆ? ਨਾਲੇ ਆ ਸਿਰ ਤੇ ਲੈ ਲਿਆ ਕਰ ਕੁਛ, ਸਾਰਾ ਦਿਨ ਮੂੰਹ ਜਵਾਨੀ ਤੁਰਿਆ ਫਿਰਦਾ ਰਹਿਣਾ। ਸ਼ਹਿਰ ਚੱਲਿਆ, ਪੈਂਚਰ ਵਾਲਾ ਸਮਾਨ ਮੁੱਕਿਆ ਮੇਰਾ। ਤੈਨੂੰ ਪਤਾ ਨਹੀਂ, ਤੈਨੂੰ ਤੇ ਤੁਹਾਡੀ ਬੁੜੀ ਨੂੰ ਬੈਣਾ ਸਾਡੀ ਟਰਾਂਸਪੋਰਟ 'ਚ ਬੈਠਣਾ। ਟਰਾਂਸਪੋਰਟ ਨੂੰ ਕਹਾਂ ਲਿਬੜੇ ਵਾਲਿਆਂ ਦੀ ਬੱਸ ਹੈ, ਹੈਗਾ ਤਾਂ ਟੈਂਪੂ ਹੀ ਹੈ। ਤੂੰ ਟੈਂਪੂ ਕਿਹਾ? ਉਤਰ ਥੱਲੇ ਉਤਰ, ਚੱਲ ਨਿਕਲ ਬਾਹਰ। ਸਾਲਾ ਟੈਂਪੂ ਕਹਿੰਦਾ, ਉਤਰ ਚੱਲ। ਕੋਈ ਨਾ ਪੁੱਤ, ਤੁਹਾਨੂੰ ਵੀ ਲੋੜ ਪਊ ਮੇਰੇ ਤਾਈਂ। ਓਏ 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 ਇੱਧਰ ਕੀ ਕਰੀਏ ਨਾ ਤੂੰ? ਇੱਕ ਤਾਂ ਦੁਕਾਨ ਆ ਖਸਮਾ ਪਿੰਡ ਚ ਪੈਂਚਰਾਂ ਦੀ ਹੈ। ਲੜਨਾ ਨਹੀਂ ਆਪਾਂ, ਨਾਲੇ ਟਾਈਮ ਆਉਣ ਦੇ ਕੱਢ ਲਾਂਗੇ ਕੱਟਾ ਕੱਟੀ। ਟਾਈਟੈਨਿਕ ਨੂੰ ਇਹਨੇ ਟੈਂਪੂ ਕਿਹਾ। ਟੈਂਪੂ ਕੀ ਕਿਹਾ? ਟੈਂਪੂ। ਟੈਂਪੂ ਕਿਹਾ? ਹਾਂ ਮੈਂ ਦੱਸਦਾ ਇਹਨੂੰ। ਪਿੱਛੇ ਵੀਰੇ ਮੈਨੂੰ ਤਾਂ ਗੱਲ ਹੀ ਆ, ਪਿੱਛੇ ਜਾ ਕੇ ਬਹਿ ਜਾ। ਮਿਹਨਤ ਕੀਤੀ ਆ? ਹਾਂ ਫੇਰ ਠੀਕ ਆ। ਚਲ ਆ ਜਾ। ਤੇਰਾ ਵੀ ਸਾਰੇ ਹੀ ਪਿਆ ਕਟੀ। ਮਿੱਟੀਆਂ ਸੋਹਣਾ ਬਣਦਾ ਬੰਦਾ ਧੋਖੇ ਧੱਕੇ ਖਾ ਕੇ, ਉਹ ਲਿਖੀਆਂ ਲਿਖਦੀਆਂ ਬੋਲ ਕੇ ਦਿਲਾਂ 'ਚ ਦਿਲਾਂ ਕੇ, ਉਹ ਲਿਖੀਆਂ ਲਿਖਦੀਆਂ
ਤਾਂ ਮੈਨੂੰ ਵੀ ਲੱਗਦਾ ਯਾਰ ਉਹਦੇ ਘਰ ਚਲਾਉਂਦੇ ਤਾਂ ਟੈਂਪੂ ਹੀ ਆ। ਕੱਟ ਯਾਰ ਟੈਂਪੂ ਨਾ ਕਹਿ, ਕਿਉਂ? ਟੈਂਪੂ ਜਿਹਾ ਲੱਗਦਾ। ਵੈਸੇ ਬਚਨੋਂ ਬੁੜੀ ਨੇ ਇੱਕ ਕੰਮ ਚੰਗਾ ਕਰਤਾ, 4 ਪੈਸੇ ਤਾਂ ਆਉਂਦੇ ਆ ਘਰੇ, ਪਰ ਇੱਕ ਕੰਮ ਮਾੜਾ ਵੀ ਕਰਤਾ। ਬਚਨੋਂ ਬੁੜੀ ਨਾਲੋਂ ਜ਼ਿਆਦਾ ਗੁੱਸਾ ਨਾ ਉਹਨਾਂ ਦੇ ਕੀਚੂ ਤੇ ਆ। ਹਾਏ ਰੱਬਾ, ਜੇ ਕਿਤੇ ਇੱਥੇ ਅੱਜ ਮਿਲ ਜੇ ਨਾ ਉਹਦੀਆਂ ਨਾ ਖੁੱਚਾਂ ਤੇਰੇ ਫੁੱਫੜ ਦਾ ਨਾਂ ਕੀਚੂ ਆ, ਕੀਚੂ। ਕੀਚੂ, ਬਚਨੋਂ ਬੁੜੀ ਦਾ ਕੀਚੂ। ਲੈ ਟੈਡ ਹੋਇਆ ਕਿਤੇ ਹੋਰ ਤਰ੍ਹਾਂ ਪਰਨਾ ਪਾ ਆ ਦੀ। ਜਾ ਤੇ ਲਾਉਣਾ ਪੱਕਾ ਪੰਚ ਖੜ ਜਾ। ਇੱਕ ਮਿੰਟ ਪਹਿਲਾਂ ਕਨਫਰਮ ਕਰ ਲਈਏ। ਜੋ ਕਰਨਾ ਛੇਤੀ ਕਰੋ। ਵੀਰੇ ਤੂੰ ਜਲੂਰ ਵਾਲੀ ਬਚਨੋਂ ਬੁੜੀ ਕਾ ਪੈਂਚਰਾਂ ਵਾਲਾ ਕੀਚੂ ਹੈ? ਹਾਂ ਹਾਂ, ਮੈਂ ਜ਼ਲੂਰ ਵਾਲੀ ਬਚਨੋਂ ਬੁੜੀ ਕਾ ਪੈਂਚਰ ਵਾਲਾ ਕੀਚੂ ਆ। ਉਹ ਹੁਣ ਤਾਂ ਛੱਡ ਦੋ। ਹੁਣ ਤਾਂ ਜਮੇ ਹੀ ਚਾਂਸ ਨਹੀਂ। ਆ ਛੱਡ ਦੋ। ਮੈਂ ਮਾਰਤਾ। ਉਹ ਬਚਾ ਲਓ ਮੈਨੂੰ। ਉਹ ਬੇਬੇ, ਉਹ ਕੋਈ ਸੁਣ ਲਓ, ਬਚਾਓ ਮੈਨੂੰ। ਹੁਣ ਤਾਂ ਮੇਰੀ ਬਿੰਦੀ ਵੀ ਲਾਤੀ। ਕੀਜੂ, ਆ ਕੀਜੂ ਕਿੱਧਰ ਗਵਾਚਾ ਫਿਰਦਾ? ਆ ਪੈਗ ਲਾ ਲਾ। ਤੁਹਾਨੂੰ ਬਈ ਹਾਸਾ ਆਈ ਜਾਂਦਾ। ਉਹ ਮੈਨੂੰ ਪੂਰਾ ਐਡਰੈਸ ਪੁੱਛ ਕੇ ਕੁੱਟ ਕੇ ਗਏ ਆ। ਉਹ ਤਾਂ ਇੱਥੇ ਬੈਠੇ ਆ, ਅਸੀਂ ਤਾਂ ਕਿਸੇ ਨੂੰ ਨਹੀਂ ਦੇਖਿਆ। ਹੋਰ ਕੀ ਕੰਜਰ ਦਾ ਘੱਟ ਪੀਆ ਕਰ ਚੜ ਜਾਂਦੀ ਐ ਤੈਨੂੰ। ਸਾਹ ਨਾ ਹੋਵੇ ਤਾਂ ਹੋਸ਼ ਨਹੀਂ ਰਹਿੰਦੀ ਫਿਰ। ਬਾਲਾ ਹੀ ਕੁੱਟ ਕੇ ਗਏ ਆ ਬਈ। ਜਾਬਾ ਜਗ੍ਹਾ ਨੂੰ ਆਰਾਮ ਕਰ ਲੈ ਜਾ ਆ ਕੇ। ਫੜ ਗਲਾਸ ਰੱਖ ਜਾਣਾ। ਉਹਨੂੰ ਸਾਲਾ ਦੇ ਇੱਕ ਹੋਰ। ਗੋਲੀ ਮਾਰੋ ਇਹੋ ਜੇ ਬਨੋਟੀ ਯਾਰ ਦੇ, ਗੋਲੀ ਮਾਰੋ ਇਹੋ ਜੇ ਬਨੋਟੀ ਯਾਰ ਦੇ। ਨਾ 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 ਨਾ। ਔਰ ਤਕੜੀਆਂ ਤਾਈ, ਆ ਕੀਚੂ ਕਿਵੇਂ ਬਾਂਝੀ ਬੰਨੀ ਫਿਰਦਾ? ਵੇ ਭਾਈ ਪੁੱਛਣਾ, ਆ ਲੋਕੀ ਤਾਂ ਜਮੇ ਨਹੀਂ ਜਰਦੇ ਕਮਾਉਂਦਿਆਂ ਨੂੰ ਦੇਖ ਕੇ। ਆ ਪਤਾ ਨਹੀਂ ਕੀ ਨੇ ਗੁਰਦੁਆਰੇ ਕੋਲੇ ਕੁਝ ਬੰਦਿਆਂ ਨੇ ਨੇਰੀ ਰਾਤ 'ਚ ਹਾਰਟ ਅਟੈਕ ਕਰਤਾ ਮੇਰੇ ਕੀਚੂ ਤੇ। ਗੁਰਦੁਆਰੇ ਕੋਲੇ ਹੈ ਕੀਚੂ? ਗੁਰਦੁਆਰੇ ਕੋਲੇ? ਹੋਰ ਠੇਕੇ ਕੋਲੇ? ਉਹ ਤਾਂ ਹੀ ਇੱਕ ਗੱਲ ਸੱਚ ਕਹੀ ਐ ਸਿਆਣਿਆਂ ਨੇ, ਨੇਰੀ ਰਾਤ ਤੇ ਬਗਾਨੀ ਬਰਾਤ ਛੱਤਰ ਕਦਰੋਂ ਪੈਣ ਕੁਝ ਨਹੀਂ ਪਤਾ ਲੱਗਦਾ ਕਿ ਨਹੀਂ? ਵੇ ਵਹਿ ਜਾ, ਜਾਣਦੀ ਆ ਮੈਂ ਤੈਨੂੰ ਵੀ। ਸਾਰਾ ਪਿੰਡ ਲੱਗਦਾ ਮੇਰੇ ਕੀਚੂ ਤੇ। ਲੋੜਿਆਂ ਦੇ ਪੈਸੇ ਜੋ ਕਮਾਉਂਦਾ ਹੈ 250 ਜੇਬ 'ਚ ਪਾ ਕੇ ਮੁੜਦਾ ਹੱਥਣ ਨੂੰ। ਨਸ਼ਾ ਨਹੀਂ ਪਤਾ ਨਹੀਂ ਕਰਦਾ। ਐ ਤਾਂ ਹੀ ਲੋੜਾਂ ਦੇ ਪੈਸੇ ਤਾਂ ਅਸੀਂ ਵੀ ਕਮਾਉਣ ਲੱਗੇ ਹੁਣ। 2-300 ਜੇਬ ਚ ਪਾ ਕੇ ਮੁੜੀ ਦਾ ਹੱਥਨ ਨੂੰ। ਤੇ ਜਿੱਥੋਂ ਤੱਕ ਨਸ਼ੇ ਪੱਤੇ ਦੀ ਗੱਲ ਐ, ਥੱਕ ਤੁੱਕ ਜਾਈਦਾ ਹੱਥ ਨੇ ਪੈਗ ਲਾ ਲਈਦਾ ਉਹਦੀ ਫਾਟਕਾਂ ਵਾਲੇ ਠੇਕੇ ਤੇ। ਪੁੱਛ ਲੋ ਕੀਚੂ ਨੂੰ, ਕਿਉਂ ਕੀਚੂ? ਬੇਬੇ ਆਪਾਂ ਨਾ ਘਰ ਚੱਲੀਏ, ਮੇਰਾ ਗੁੱਟ ਦੁਖੀ ਜਾਂਦਾ। ਸਾਲੇ ਚੱਲ ਮੇਰਾ ਪੁੱਤ, ਲੋਕਾਂ ਦਾ ਕੀ ਹੈ, ਇਹ ਤਾਂ ਬੋਲਦੇ ਹੀ ਰਹਿੰਦੇ ਨੇ। ਆਹੋ ਨਾ, ਇੰਜੀਨੀਅਰ ਤਾਂ ਇੱਕ ਹੀ ਆ ਪਿੰਡ 'ਚ, ਆ ਕੀਚੂ। ਇੱਥੇ ਬੈਠੂ ਮੇਰੀ ਮਿੱਠੋ, ਇੱਥੇ। ਲੱਗਦਾ ਮਿੱਠੋ ਦੇ ਸੀਟ ਨਾ ਪਾੜਦੀ ਤੂੰ। ਗੱਲ ਇਹ ਤੇਰੀ ਨਹੀਂ ਬਣਦੀ, ਗੁੱਸੇ ਤੂੰ ਮੇਰੇ ਤੇ ਹੋ ਰਿਹਾ। ਦੇਖ ਜੇ ਤੂੰ ਕਹਿੰਦਾ ਕਰਾਂਗਾ ਐ ਕਾਟੀ ਕੋਈ ਇਹ ਡੰਗਰ ਬੱਛਾਂ ਦੇ ਸੌਦੇ ਨੇ? ਇਹ ਤਾਂ ਦਿਲਾਂ ਦੇ ਮਾਮਲੇ ਨੇ, ਦਿਲਾਂ ਦੇ। ਉਹ ਰਹਿਣ ਦੇ ਯਾਰ। ਉਹ ਮੁੰਜੇ ਬਾਲਾ ਕਹਿਣਾ ਦਾ ਨੰਬਰ ਦਵਾ ਦੇ ਯਾਰ। ਸੱਚੀ? ਹਾਂ ਲੈ ਫਿਰ ਕੱਲ ਤੱਕ ਤਾਂ ਉਹਦਾ ਨੰਬਰ ਆਇਆ ਲੈ ਤੇਰੇ ਫੋਨ 'ਚ। ਚੱਲ ਚੱਲੀਏ। ਭਾਬੀ ਭਾਬੀ ਮੈਂ ਕਾਲਜ ਦੀ ਫੀਸ ਭਰਨੀ ਆ। ਵੈਸੇ ਤਾਂ ਵੀਰਾ ਪਿਆ ਬਾਹਰ ਲਮਾ, ਪਰ ਕਹਾਂ ਕਿਵੇਂ? ਇੱਕ ਮਿੰਟ ਰੁਕ। ਆ ਲੈ ਫੜ ਪੈਸੇ ਤੇ ਜਾ ਕੇ ਆਪਣੀ ਫੀਸ ਜਮ੍ਹਾਂ ਕਰਾ ਦੇ। ਭਾਬੀ ਤੂੰ ਕਿੰਨੀ ਚੰਗੀ ਹੈ, ਕਿਤੇ ਤੈਨੂੰ ਮੇਰੀ ਨਜ਼ਰ ਨਾ ਲੱਗ ਜਾਏ। ਕਮਲੀ, ਆਪਣਿਆਂ ਦੀ ਵੀ ਕਦੇ ਨਜ਼ਰ ਲੱਗਦੀ ਹੁੰਦੀ ਹੈ। ਭਾਬੀ ਵੈਸੇ ਤਾਂ ਤੂੰ ਇਸ ਘਰ ਵਿੱਚ ਵਿਆਹ ਕੇ ਆਈ ਹੈ, ਪਰ ਫਿਰ ਵੀ ਤੂੰ ਮੇਰਾ ਕਿੰਨਾ ਕਰਦੀ ਹੈ। ਜਿਵੇਂ ਇਹ ਘਰ ਮੇਰਾ ਬਣ ਗਿਆ ਨਾ, ਉਵੇਂ ਤੇਰਾ ਵੀ ਇੱਕ ਦਿਨ ਘਰ ਬਣ ਜੂ ਤੇ ਤੇਰਾ ਸੁਪਨਿਆਂ ਦਾ ਰਾਜਕੁਮਾਰ ਤੈਨੂੰ ਤੇਰੇ ਆਪਣੇ ਘਰ ਲੈ ਜਾਊਗਾ। ਪਰ ਭਾਬੀ ਮੇਰਾ ਰਾਜਕੁਮਾਰ ਆਊਗਾ ਕਾਹਦੇ ਤੇ? ਘੋੜੇ ਤੇ?
ਕਮਲੀ ਨਾ ਹੋਵੇ ਤਾਂ ਘੋੜੇ ਤੇ ਨਾ ਸਹੀ ਤੇ ਕਾਰ ਤੇ ਆਜੋ। ਆ ਲੋ ਫੜ ਕੱਟ ਲਾ। ਆ ਲਓ ਜੀ। ਮੈਂ ਕਿਰਾਇਆ ਕੱਟਣ ਨੂੰ ਕਿਹਾ, ਖੁੱਲੇ ਪੈਸੇ ਨਹੀਂ ਮੰਗੇ। ਉਹ ਵੱਧ ਮੁੜ ਗਿਆ ਜੀ ਗਲਤੀ ਨਾਲ, ਲਿਆਓ ਵਾਪਸ ਕਰ ਦਿਓ। ਆ ਫੋਨ ਤੁਹਾਡਾ ਜੀ? ਨਹੀਂ, ਸਾਡੇ ਗਵਾਂਢੀਆਂ ਦਾ ਹੈ, ਮੰਗ ਕੇ ਲਿਆਂਦਾ ਸੀ। ਮੇਰੇ ਕੋਲ ਹੈ ਤੇ ਮੇਰਾ ਹੀ ਹੋਊ। ਅਸਲ 'ਚ ਗੱਲ ਇਹ ਹੈ ਜੀ ਕਿ ਮੇਰੇ ਫੋਨ ਦੀ ਨਾ ਬੈਟਰੀ ਮੁੱਕ ਗਈ ਤੇ ਮੈਂ ਬਹੁਤ ਜ਼ਰੂਰੀ ਕਾਲ ਕਰਨੀ ਸੀ। ਮਿਲ ਸਕਦਾ ਮੈਨੂੰ ਫੋਨ? ਥੈਂਕਸ ਜੀ। ਲਓ ਚੱਕਿਆ ਨਹੀਂ ਜੀ। ਕਿਉਂ ਮਿਲ ਗਿਆ ਨਾ ਨੰਬਰ? चढ़ जाओ भी चढ़ जाओ। चल सकते। ਓ ਯਾਰ ਬਾਈ ਆ ਦੇਖੀ ਅੰਗਰੇਜ਼ ਨੇ ਕਿੱਥੇ ਜਾਣਾ ਯਾਰ, ਪਤਾ ਨਹੀਂ ਕੀ ਘਾਟੇ ਮਾਡੇ ਬੋਲੀ ਜਾਂਦਾ ਯਾਰ, ਤੇ ਮੈਨੂੰ ਸਮਝ ਨਹੀਂ ਲੱਗਦੀ, ਇਹਨੂੰ ਸਮਾਰ ਕੇ ਪੁੱਛੇ ਨਾ ਜਾਣਾ ਕਿੱਥੇ ਆ। Hi buddy. Yes sir. What address you are looking for? ਇਹ ਤਾਂ Actually, buddy, I'm trying to tell him that I wanna go to shopping mall and then Air Force Station. ਇਹਨੂੰ ਨਾ ਪਹਿਲਾਂ ਬਾਜਾਖਾਨਾ ਰੋਡ ਵਾਲੇ ਮਾਲ 'ਚ ਲੈ ਜੀ, ਉਸ ਤੋਂ ਬਾਅਦ ਠਿਕਰੀਵਾਲ 에ਅਰਫੋਰਸ ਸਟੇਸ਼ਨ ਛੱਡ ਦੀ। ਠੀਕ ਆ ਯਾਰ। He will take you to the mall first, Okay. then drop you on the Air Force station. Yeah, yeah. Okay, thank you. Thanks, buddy. You're welcome sir. Bye, bye. ਸੂਫੀ ਜੀ, ਹੁਣ ਤਾਂ ਜੀ ਮੈਂ ਬੀਟੈਕ ਕੀਤੀ ਹੋਈ ਆ, ਇਹ ਤਾਂ ਬਸ ਮਜਬੂਰੀ ਜੀ ਹੈ। हेलो हेलो ਹਾਏ ਰੱਬਾ, ਕਿਵੇਂ ਗੱਲ ਕਰਾਂ? हेलो ਸਤਿ ਸ੍ਰੀ ਅਕਾਲ ਜੀ। सत श्री अकाल जी, कौन बोलते हो? ਮੈਂ ਜੀ ਮੈਂ ਕੀ ਲਾਈ ਹੈ? ਨਾਮ ਹੀ ਦੱਸ ਹੁੰਦਾ ਆਪਣਾ। ਹੈਲੋ 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 ਹੈਲੋ, ਆਵਾਜ਼ ਨਹੀਂ ਆ ਰਹੀ ਜੀ, ਮੈਂ ਕੱਲ ਨੂੰ ਫੋਨ ਕਰਦਾ ਫਿਰ। हेलो ਕਾਟੀ ਚੱਲ ਆ ਗਿਆ। ਹਾਏ ਜਹਾਜ਼ ਡੁੱਬ ਗਿਆ। ਆਇਆ ਕਿਵੇਂ ਡੁੱਬ ਗਿਆ? ਕਾਹ 'ਚ ਡੁੱਬ ਗਿਆ? ਛੱਪੜ 'ਚ? ਹੋ ਯਾਰ ਸੱਤੇ, ਆ ਕੋਈ ਤਰੀਕਾ ਹੁੰਦਾ ਉਠਾਉਣ ਦਾ ਯਾਰ। ਨਾਲ ਤੈਨੂੰ ਕਿੰਨੀ ਵਾਰੀ ਕਿਹਾ ਸਰਸਵਤੀ ਬੈਠੀ ਹੁੰਦੀ ਹੈ ਜੀਬ ਤੇ, ਸੋਚ ਸਮਝ ਕੇ ਬੋਲਿਆ ਕਰ। ਉਦੋਂ ਬੈਠੀ ਹੋਊਗੀ, ਹੁਣ ਹਰ ਵਾਰੀ ਨਹੀਂ ਬੈਠੀ, ਸਮਝ ਗਿਆ? ਗੱਲ ਸੁਣ। ਹਾਂ ਯਾਰ ਮੈਨੂੰ ਤਾਂ ਸੂਫੀ ਬਾਲੀ ਕੱਬੀ ਲੱਗਦੀ ਹੈ ਯਾਰ। ਤੂੰ ਠੀਕ ਤਾਂ ਹੈ?
ਕੁੜੀਆਂ ਵੀ ਕਦੇ ਗੱਬੀਆਂ ਹੁੰਦੀਆਂ ਨੇ? ਯਾਰ ਮੈਂ ਉਹਨੂੰ ਫੋਨ ਕੀਤਾ ਸੀ, ਜਦੋਂ ਮੈਂ ਗੱਲ ਕਰਦਾ ਸੀ ਨਾ ਫੋਨ ਵੀ ਸੇਕ ਮਾਰਦਾ ਸੀ। ਅੱਛਾ, ਹਾਂ। ਫਿਰ ਕੋਈ ਹੋਰ ਲੱਭੀਏ? ਕੋਈ ਹੋਰ ਲੱਭੀਏ? ਦਿਲ ਤਾਂ ਮੇਰਾ ਇਹ ਲੱਗੀ ਹੋਰ ਨੂੰ ਅੰਬ ਦੇਊਂਗਾ ਮੈਂ। ਯਾਰ ਫਿਰ ਤਾਂ ਇੱਕੋ ਇੱਕ ਰਸਤਾ ਹੈਗਾ, ਮਿੱਠੂ ਦੀ ਸਿਫਾਰਿਸ਼ ਪਵਾਉਣੀ ਪਊ। ਉਹ ਕਾਟੀ, ਇਹ ਕੋਈ ਸਰਕਾਰੀ ਦਫ਼ਤਰ ਦਾ ਕੰਮ ਨਹੀਂ ਹੈਗਾ ਵੀ ਸਿਫਾਰਿਸ਼ ਪਾਉਣੀ ਪਊਗੀ। ਇਹ ਦਿਲਾਂ ਦੇ ਮਾਮਲੇ ਆ, ਦਿਲਾਂ ਦੇ। ਅੱਛਾ, ਹਾਂ ਚੱਲ ਠੀਕ ਆ ਫਿਰ। ਉਹ ਗੱਲ ਤਾਂ ਸੁਣ ਮੇਰੀ। ਹਾਂ, ਸਿਫਾਰਿਸ਼ ਪਾਉਣੀ ਪੈ ਵੀ ਸਕਦੀ ਹੈ, ਪਰ ਆਪਾਂ ਇੱਕ ਕੰਮ ਕਰਦੇ ਹਾਂ, ਕੱਲ ਨੂੰ ਹਾਂ। ਮਾਹੌਲ ਦੇਖਦੇ ਹਾਂ ਕੀ ਬਣਦਾ, ਫਿਰ ਦੇਖਾਂਗੇ। ਠੀਕ ਆ, ਠੀਕ ਹੈ, ਚੱਲ ਜਾ ਸੌਂਦੇ ਮੈਂ। ਚੱਲ ਠੀਕ ਹੈ, ਸੌਂ ਜਾ, ਕੱਲ ਨੂੰ ਮਿਲਦੇ ਹਾਂ। ਆਹੋ। ਪਤਾ ਨਹੀਂ ਮਤਲਬ ਜਿਹੜੇ ਆਪਣੇ ਇਹ ਵਾਲੇ ਸ਼ਡਿਊਲ ਜ਼ਿਆਦਾ ਨਹੀਂ ਲੱਗ ਰਹੇ ਹਨਾ? ਹਾਂ, ਹੈ ਨਾ? ਆ ਕੰਮ ਉੱਥੇ ਹੀ ਕਰ ਲਾਂਗੇ। ਚੱਲ ਟੈਂਪੂ ਆ ਗਿਆ। ਆਜੋ ਜੀ, ਛੇਤੀ ਬਹਿ ਜਾਓ, ਪਹਿਲੇ ਲੇਟ ਆ। ਬਹਿ ਜਾਓ, ਬਹਿ ਜਾਓ। ਅੱਛਾ ਮਿੱਠੂ, ਚੱਲ ਵੀ ਚੱਲ। ਮਿੱਠੂ, ਕੀ ਗੱਲ ਅੱਜ ਕਿਵੇਂ ਲੇਟ ਹੋ ਗਿਆ ਟਾਈਟੈਨਿਕ? ਪੁੱਛੋ ਨਾ ਜੀ, ਰਾਤ ਇੱਕ ਕੁੜੀ ਨੇ ਸੌਣ ਨਹੀਂ ਦਿੱਤਾ। ਕੀ ਕੁੜੀ ਨੇ ਸੌਣ ਨਹੀਂ ਦਿੱਤਾ? ਹਾਂ ਜੀ, ਪਹਿਲਾਂ ਤਾਂ ਕਾਲ ਕਰਕੇ ਬੋਲੀ ਨਹੀਂ, ਜਦੋਂ ਬੋਲੀ ਸਤਿ ਸ਼੍ਰੀ ਅਕਾਲ ਜੀ ਬੁਲਾ ਕੇ ਕਹਿੰਦੀ ਤੁਹਾਡੀ ਆਵਾਜ਼ ਨਹੀਂ ਆਉਂਦੀ, ਕੱਲ ਨੂੰ ਕਰੂੰਗੀ, ਕਹਿ ਕੇ ਕੱਟ ਗਈ। ਲੈ ਦੱਸੋ। ਇਹ ਤਾਂ ਸੇਮ ਰਾਤ ਮੇਰੇ ਨਾਲ ਵੀ ਹੋਇਆ ਸੀ, ਪਰ ਮੈਨੂੰ ਫੋਨ ਕਰਨ ਵਾਲਾ ਤਾਂ ਮੁੰਡਾ ਸੀ। ਅੱਛਾ ਜੀ, ਹਾਂਜੀ। ਕਮਾਲ ਹੈ ਜੀ, ਫਿਰ ਤਾਂ ਸਾਡੇ ਸੰਜੋਗ ਬਾਹਲੇ ਹੀ ਮਿਲਦੇ ਆ। ਕੀ ਕਿਹਾ? ਨਹੀਂ ਜੀ, ਕੁਛ ਨਹੀਂ, ਮੈਂ ਤਾਂ ਕਾਟੀ ਬਾਰੇ ਗੱਲ ਕਰਦਾ ਸੀ। ਚੰਗਾ। ਕਾਟੀ ਓਏ, ਕਰ ਕੋਈ ਹੀਲਾ ਯਾਰ ਮੇਰਾ, ਮੈਨੂੰ ਤਾਂ ਬੜਾ ਸੱਚਾ ਪਿਆਰ ਜਿਹਾ ਹੋਈ ਜਾਂਦਾ ਉਹਦੇ ਨਾਲ। ਅੱਛਾ, ਉਹ ਮੈਂ ਤਾਂ ਕਰਦਾ ਵਿਚੋਲਗਰੀ ਲਈ ਤਿਆਰ ਆ, ਜੇ ਕਹੇ ਤਾਂ ਕਰਾਂ ਮਿੱਠੂ ਨਾਲ ਗੱਲ। ਆ ਕੀ ਹੋ ਗਿਆ? ਪੈਂਚਰ ਹੋ ਗਿਆ ਲੱਗਦਾ। ਵੀਰੇ ਕੀਚੂ, ਜਿਹੜੇ ਹਿਸਾਬ ਨਾਲ ਤੂੰ ਟੂਪ ਰੇਤੀ ਜਾਂਦਾ ਨਾ, ਟੂਪ ਦਾ ਕੀਚਾ ਨਾ ਕਰਦੀ। ਵੀਰੇ ਮੰਨ ਜਾ ਯਾਰ, ਲਾ ਦੇ ਪੈਂਚਰ। ਇੱਕ ਤਾਂ ਦੁਕਾਨ ਹੈ ਪੂਰੇ ਪਿੰਡ 'ਚ, ਹੈ ਕੀਚੂ ਵੀਰੇ। ਡਾਕਟਰਾਂ ਵਾਂਗ ਤੇਰਾ ਫਰਜ਼ ਨਹੀਂ ਬਣਦਾ ਸਾਰੇ ਭੇਦਭਾਵ ਭੁਲਾ ਕੇ, ਸਾਰੀ ਦੁਸ਼ਮਣੀ ਭੁਲਾ ਕੇ ਆਪਣਾ ਫਰਜ਼ ਨਿਭਾਵੇਂ ਤੇ ਪੈਂਚਰ ਲਾਵੇਂ? ਹੈ ਸ਼ੁਕਰ ਹੈ ਮੰਨ ਗਿਆ। ਓਏ ਛੋਟੂ, ਲਿਆ ਪਾਨਾ ਤੇ ਜੈਕ, ਟੈਂਪੂ ਪੈਂਚਰ ਹੋ ਗਿਆ। ਪਿੰਡ ਦੀਆਂ ਸਵਾਰੀਆਂ ਡੀਕਦੀਆਂ ਹੋਣਗੀਆਂ ਟੈਂਪੂ ਨੂੰ। ਇੱਕੋ ਇੱਕ ਤਾਂ ਟੈਂਪੂ ਆਪਣੇ ਪਿੰਡ 'ਚ, ਟੈਂਪੂ ਵਾਲੇ ਬਾਈ ਵੀ ਵਿਹਲੇ ਹੀ ਖੜੇ ਆ। ਛੇਤੀ ਕਰ, ਕਰੀਏ ਕੀ ਚਾ ਟੈਂਪੂ ਦਾ। ਓਏ ਓਏ ਓਏ, ਕਿੱਧਰ ਜਾਣਾ ਤੂੰ? ਕੀ ਕਹਿੰਦਾ ਸੀ ਤੂੰ? ਮਿੱਠੂ ਨਾਲ ਗੱਲ ਕਰਨੀ ਆ? ਆ ਦੇਖ, ਆ ਜਾ ਗੱਲ ਕਰੀ ਮਿੱਠੂ ਨਾਲ। ਲਾਉਣਾ ਮੈਂ ਫੋਨ ਮਿੱਠੂ ਨੂੰ। ਆ ਜਾ ਆ ਜਾ ਆ ਜਾ ਆ ਜਾ। ਆ ਦੇਖ, ਲੱਗ ਗਿਆ ਫੋਨ ਮਿੱਠੂ ਨੂੰ, ਰਿੰਗ ਜਾ ਰਹੀ ਆ। ਹੈਲੋ ਮਿੱਠੂ ਜੀ। ਹਾਂ ਕਾਟੀ ਜੀ। ਅੱਛਾ, ਇੱਕ ਗੱਲ ਪੁੱਛਣੀ ਸੀ ਤੁਹਾਡੇ ਤੋਂ। ਹਾਂਜੀ ਹਾਂਜੀ, ਦੋ ਪੁੱਛੋ। ਆ ਜਿਹੜੀ ਉਹ ਤੁਹਾਡੀ ਸਹੇਲੀ ਨਹੀਂ ਸੂਫੀ, ਉਹਦੀ ਕਿਸੇ ਨਾਲ ਗੱਲਬਾਤ ਤਾਂ ਨਹੀਂ? ਗੱਲਬਾਤ ਮਤਲਬ? ਗੱਲਬਾਤ ਮਤਲਬ ਜਿਵੇਂ ਆਪਣੀ ਆ। ਅੱਛਾ, ਕਿਉਂ ਤੈਂ ਕੀ ਲੈਣਾ? ਲੈ ਹੈ ਦੱਸ, ਮੈਂ ਕੀ ਲੈਣਾ? ਮੈਂ ਤਾਂ ਹੀ ਪੁੱਛਦਾ ਸੀ, ਆਪਣਾ ਸੱਤਾ ਬਾਈ ਨਹੀਂ ਜਿਹੜਾ। ਨਾਲੇ ਬਾਈ ਮੈਂ ਤੇਰਾ ਹਾਂ, ਉਹਦਾ ਨਹੀਂ। ਹਾਂ, ਉਹਨੂੰ ਦੱਸਣਾ ਸੀ ਮੈਂ। ਵੈਸੇ ਇੱਕ ਗੱਲ ਦੱਸਾਂ, ਮੇਰੀ ਸਹੇਲੀ ਦਾ ਹਾਲ ਵੀ ਨਾ ਤੇਰੇ ਬਾਈ ਨਾਲ ਦਾ ਹੀ ਹੋਇਆ ਪਿਆ। ਲੈ ਸੌਂ ਖਾ। ਲੈ ਸੱਚੀ ਸੌਂ ਲੱਗੇ। ਕੀ ਉਧਰ ਵੀ ਆਹੀ ਹਾਲ ਆ ਬਾਈ? ਲੈ ਹਾਂ, ਸੌਂ ਖਾ। ਪਾਰਟੀ ਹੋ ਗਈ ਪਾਰਟੀ। ਪੈਂਚਰ ਲਾਤਾ ਟੈਂਪੂ ਦਾ, ਟੈਂਪੂ ਤਿਆਰ ਹੈ।
30 ਰੁਪਏ ਦੇ ਜੋ ਗੁੱਸਾ ਤੇ ਨਹੀਂ ਟੈਂਪੂ ਲੈ ਜਾਓ। ਨਾ 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 ਜਮੀ ਗੁੱਸਾ ਨਹੀਂ, ਜਮੀ ਨਹੀਂ। ਸੂਫੀ ਨਾਲ ਤੇਰਾ ਪੱਕਾ ਪੈਂਚਰ ਲਵਾਉਣ ਲਈ ਇਹਦੀ ਬੇਬੇ ਕੋਲ ਵੀ ਜਾਣਾ ਪੈਣਾ, ਸਮਝਿਆ? ਸਹੀ ਹੈ। ਉਹ ਜਾਂਦੇ ਚੱਲ ਵਧੀਆ, ਅੱਜ ਨੂੰ ਛੁੱਟੀ ਵੱਜੂ। ਚਲ ਆ ਜਾ, ਅੱਜ ਟੋਬੇ ਚ ਨਾ ਚੱਲਾਂਗੇ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਮੁੰਡੇ ਦਾ ਪਤਾ ਲੱਗ ਗਿਆ ਜਿਹੜਾ ਤੁਹਾਨੂੰ ਫੋਨ ਕਰਤਾ ਸੀ। ਅੱਛਾ, ਕੌਣ ਸੀ ਉਹ? ਮੈਂ ਹੁਣੀ ਤੁਹਾਡੀ ਗੱਲ ਕਰਾਉਂ। ਅੱਜ ਤਾਂ ਭਰਿੰਡ ਬਣੀ ਫਿਰਦੀ ਹੈ, ਆਹ ਸੂਟ 'ਚ ਬਹੁਤ ਸੋਹਣੀ ਲੱਗਦੀ ਹੈ ਤੂੰ, ਹੈ? ਲੈ ਫੋਨ ਫੜਾ, ਫੋਟੋ ਕਰੀਏ ਆਪਾਂ। ਹੈਲੋ ਹੈਲੋ, ਤੁਸੀਂ? ਹਾਂਜੀ ਮੈਂ ਪਿਆਰ ਕਰਦਾ ਮੈਂ ਸੁਖੀ ਤੋਂ। ਐ ਕਰ, ਫਿਕਰ ਨਾ ਕਰੀ ਸੁਫੀ, ਮੈਂ ਤਾਈ ਬਚਨੋਂ ਨੂੰ ਮਨਾ ਲਿਆ। ਬੇਬੇ ਬਾਪੂ ਨਾਲ ਕੱਲ ਤੇਰੇ ਘਰੇ ਆ ਰਹੇ ਹਾਂ ਰਿਸ਼ਤਾ ਲੈ ਕੇ। ਛਾਤ ਦੇ ਕੋੜ ਕਿੱਲੇ ਸ਼ਤੀਰਾਂ ਨੂੰ ਜੱਫੇ। ਬੇਬੇ ਬੀਬੀ ਬਚਨੋ ਦੇ ਮੂੰਹ ਨੂੰ ਜੇ ਆ ਹੀ ਗਏ ਤਾਂ ਕਰਿਓ ਜਾ ਕੇ ਗੱਲ। ਸਾਡਾ ਵੀ ਤਾਂ ਰਿਸ਼ਤਾ ਉਹਨਾਂ ਨੇ ਕਰਾਇਆ ਸੀ। ਨਾਲੇ ਬੀਬੀ ਟੈਂਪੂ ਚਲਾਉਣ ਵਾਲੇ ਦਾ ਰਿਸ਼ਤਾ ਆਇਆ, ਕਿਹੜਾ ਕਿਸੇ ਡੀਸੀ ਦਾ ਆਇਆ। ਪਰ ਬੀਬੀ ਸੋਚਣ ਵਾਲੀ ਗੱਲ ਨਹੀਂ ਹੈਗੀ ਵੀ ਸਾਡੀ ਕੁੜੀ ਤਾਂ ਸੋਹਣੀ ਸੁਨੱਖੀ ਆ, ਕਿਸੇ ਚੰਗੇ ਘਰ ਦਾ ਰਿਸ਼ਤਾ ਆ ਜੂ ਉਹਨੂੰ ਤਾਂ। ਚੁੱਪ ਕਰਨੀ ਤੂੰ, ਆ ਜਾਊਗਾ ਚੰਗੇ ਘਰ ਦਾ ਰਿਸ਼ਤਾ। ਇਹਨੂੰ ਵੱਡੇ ਰਕਾਨ ਨੂੰ ਨਾ ਚੰਗੇ ਘਰ ਵਾਸਤੇ 4 ਛਿੱਲੜ ਚਾਹੀਦੇ ਵੀ ਆ। ਟੈਂਪੂ ਵਾਲਾ ਦੇ ਨਹੀਂ ਤੇ ਹੋਰ ਨੂੰ ਡੀਸੀ ਦਾ ਸਾਕ ਆਊਗਾ। ਮਾਰਦੀ ਏ ਗੱਲਾਂ। ਜਾ ਕੇ ਤਿਆਰ ਕਰਕੇ ਲਿਆ ਉਹਨੂੰ। ਵੱਢਦੀ ਆ ਫਾਹਾ ਇਹਦਾ ਮੈਂ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹੋ ਠੀਕ ਹੈ ਭੈਣ ਜੀ? ਹਾਂਜੀ ਸਭ ਠੀਕ ਹੈ।
ਭਾਬੀ ਬਣ ਗਈ ਗੱਲ। ਸੱਚੀ ਚੱਲ ਚਲੀ ਹੁਣ ਆਪਾਂ ਚਾਹ ਲੈ ਕੇ ਜਾਈਏ। ਵੇਖੋ ਜੀ, ਬੇਸ਼ੱਕ ਮੈਂ ਮਤਰੇਈ ਮਾਂ ਸੂਫੀ ਦੀ, ਪਰ ਮੈਂ ਲਾਡਾ ਨਾ ਪਾਲੀ ਆਪਣੀ ਧੀ। ਆ ਮੇਰਾ ਕਰਮਾ ਪੁੱਤ ਤਾਂ ਡੁੱਬੜੀ ਨੂੰ ਬਾਹਲਾ ਹੀ ਪਿਆਰ ਕਰਦਾ, ਸਕਿਆ ਤੋਂ ਵੀ ਵੱਧ। ਤੇ ਅਸੀਂ ਤਾਂ ਇਹ ਚਾਹੁੰਦੇ ਸੀ ਕਿ ਸਾਨੂੰ ਸਾਊ ਮੁੰਡਾ ਮਿਲ ਜੇ। ਰੋਟੀ ਦਾ ਕੀ ਆ, ਆਪਣੇ ਖਾਣ ਜੋਗੀ ਤਾਂ ਹਰ ਕੋਈ ਕਮਾ ਹੀ ਲੈਂਦਾ। ਆ ਜਾ ਸੂਫੀ। ਦੇਖੋ ਭੈਣ ਜੀ, ਤੁਹਾਨੂੰ ਤਾਂ ਪਤਾ ਹੀ ਹੈ, ਪਹਿਲਾ ਰਿਸ਼ਤਾ ਵੀ ਮੈਂ ਹੀ ਕਰਾਇਆ। ਆਹ ਦੇਖ ਲਓ ਨੂਰ ਰਾਣੀ, ਤੁਸੀਂ ਬਾਹਲਾ ਸੰਸਾ ਨਾ ਕਰੋ। ਸਾਡੇ ਪਿੰਡ ਦੇ ਮੁੰਡੇ ਤਾਂ ਬਾਹਲੇ ਹੀ ਕਮਾਊ ਆ। ਆ ਹੁਣ ਮੇਰੇ ਕੀਚੂ ਪੁੱਤ ਨੂੰ ਹੀ ਦੇਖ ਲਓ। ਤਾਈ ਚਾਹ ਚੱਕੋ, ਚਾਹ ਪਹਿਲਾਂ। ਤੁਸੀਂ ਕੁੜੀ ਦੀ ਨਾ ਜਮਾ ਹੀ ਫਿਕਰ ਨਾ ਕਰੋ। ਮੁੰਡਾ ਨਾ ਟੈਂਪੂ ਚਲਾਉਂਦਾ, ਟੈਂਪੂ। ਫੇ ਤੁਹਾਡੇ ਵੱਲੋਂ ਹਾਂ ਸਮਝੀਏ? ਹਾਂ ਸਾਡੇ ਵੱਲੋਂ ਹਾਂ ਹੈ। ਆਹੋ ਭੈਣ ਮਿੱਠਾ ਜੀ, ਕਰੋ। ਕਰਾਓ ਮਿੱਠਾ। ਲਓ ਜੀ ਪਹਿਲਾ ਵਿਚੋਲਨ ਨੂੰ। ਉਹ ਸੱਤੇ, ਹੋਰ ਕਿੰਨੀ ਕੁ ਪੀਣੀ ਹੈ ਯਾਰ? ਹੈਂ 4 ਵੱਜ ਗਏ, ਮੈਂ ਤਾਂ ਨੀਂਦ ਹੀ ਆਈ ਜਾਂਦੀ ਆ। ਕਾਹਦੀ ਤੈਨੂੰ ਪੂਰਾ ਵੀ ਖੁਸ਼ੀ ਨਹੀਂ ਯਾਰ, ਤੇਰੇ ਬਾਈ ਰੋਮੀਓ ਨੂੰ ਜੂਲੀਅਟ ਬਣ ਗਈ। ਜੂਲੀਅਟ ਕਰੇ ਤੇਰੇ ਬਾਈ ਨੇ ਜੂਲੀਅਟ ਦੇਖੀ ਤਾਂ ਹੈ ਨਹੀਂ, ਪਰ ਜੂਲੀਅਟ ਤੇਰੀ ਭਾਬੀ ਦੇ ਥੋੜੀ ਨਹੀਂ ਹੋਣੀ ਨਾ। ਯਾਰ ਸੱਤੇ ਗੱਲ ਤਾਂ ਸੁਣ ਲਾ, ਗੱਲ ਤੇਰੀ ਬਿਲਕੁਲ ਠੀਕ ਆ, ਪਰ ਸਵੇਰੇ ਤੇਰੇ ਤਾਂ ਮੇਰੀ ਭਰਜਾਈ ਨੂੰ ਸਵੇਰੇ ਸਵੇਰੇ ਛੱਡੂ ਕਾਲ, ਇਹ ਦੱਸ। ਗੱਲ ਤਾਂ ਸਹੀ ਹੈ ਤੇਰੀ ਯਾਰ, ਆਪਾਂ ਹੁਣ ਕਬੀਲਦਾਰ ਹੋ ਗਏ ਆ ਬਈ। ਨਾਲੇ ਨਾ ਦਾਰੂ ਦੂਰੂ ਜੀ ਬਾਲੀ ਨਹੀਂ ਪੀਣੀ ਚਾਹੀਦੀ ਜਦੋਂ ਬੰਦੇ ਦਾ ਟੱਬਰ ਟੀਰ ਦੀ ਜ਼ਿੰਮੇਵਾਰੀ ਜੀ ਪੈ ਜੇ। ਹਾਂ ਚੱਕ। ਸਹੀ ਗੱਲ ਆ। ਚਲ ਆ ਫਿਰ। ਕਿੱਥੇ ਗਈ ਜੁੱਤੀ? ਨਾ ਤੈਨੂੰ ਕੀ ਲੱਗਿਆ ਸੀ ਤੂੰ ਬਚ ਜਾਏਂਗੀ? ਆ ਗਾੜੀ ਆ ਫੜ, ਮਾਰ ਕੇ ਬੈਟਿੰਗ ਕਰਾ ਸਟਾਰਟ। ਜੱਟਾਂ ਦੇ ਹੱਥਾਂ ਚੋਂ ਨਿਕਲਦੇ ਜਾਂਦੇ ਆ। ਆ ਫੜ। ਉਹ ਆ ਜਾ ਛੇਤੀ ਕਰ ਲਾ ਸਟਾਰਟ ਇਹਨੂੰ ਯਾਰ, ਨੀਂਦ ਆਈ ਜਾਂਦੀ ਆ। ਹੋ ਗਿਆ ਸਟਾਰਟ, ਆ ਜਾ ਛੇਤੀ ਆ ਜਾ। ਹੁਣੇ ਮੈਂ ਮਿੱਤਰਾਂ ਨੂੰ ਹਾਂ ਕਰ ਗਈ, 5 ਵਜੇ ਨੂੰ ਵੀ ਪੂਰਾ ਢੋਲ ਜੱਤੀ ਹੈ। ਹੁਣੇ 5 ਮਿੱਤਰਾਂ ਨੂੰ ਹਾਂ ਕਰ ਗਈ, 5 ਵਜੇ ਨੂੰ ਵੀ ਸਾਰਾ ਢੋਲ ਜੱਤੀ ਹੈ। ਉਹ ਦੇਖੀ ਉਧਰ ਉਹ ਤੇਰੀ ਭੈਣ ਨੂੰ। ਉਹ ਸੱਤੇ ਦਾ ਟਾਈਟੈਨਿਕ ਡੁੱਬ ਗਿਆ ਓਏ। ਉਹ ਸੱਤੇ ਦਾ ਟਾਈਟੈਨਿਕ ਡੁੱਬ ਗਿਆ ਲੋਕੋ। ਬਾਬਾ ਇੱਥੇ ਖੜੀ ਕਰਦੇ, ਉੱਥੇ ਸੱਤੇ ਦਾ ਟਾਈਟੈਨਿਕ ਡੁੱਬ ਗਿਆ। ਸੱਤੇ ਦਾ ਟਾਈਟੈਨਿਕ ਡੁੱਬ ਗਿਆ ਓਏ। ਹੁਣ ਆ ਕੀ ਕਰ ਲਿਆ ਇਹਨਾਂ ਨੇ? ਚਲੋ ਛੇਤੀ ਚਲੋ। ਉਹ ਤੇਰੀ ਸਰਸਵਤੀ ਮਾਤਾ ਨੇ ਡਬੋਤੇ ਓਏ। ਉਹ ਆ ਜਾ ਹੁਣ।
ਛੇਤੀ ਯਾਰ ਛੇਤੀ ਆ ਜਾ ਕਾਟੀ ਆਪਾਂ ਟੈਂਪੂ ਦਾ ਨਾ ਟਾਈਟੈਨਿਕ ਹੀ ਰੱਖਤਾ, ਇਹ ਸੱਚੀ ਡੁੱਬ ਗਿਆ। ਸਾਲਿਆ ਤੈਨੂੰ ਕਿਹਾ ਸੀ ਦੇਵੀ ਦੇਵਤੇ ਨੂੰ ਨਾ ਲਿਆ ਵਿੱਚ, ਤੂੰ ਟਲਿਆ ਨਹੀਂ ਨਾ। ਓਏ ਗੱਲ ਆ ਬਾਈ, ਤੂੰ ਇਹ ਟਾਈਟੈਨਿਕ ਭਾਵੇਂ ਡੁਬੋ ਕੇ ਹਟਿਆ, ਪਰ ਮੈਂ ਤੇਰੇ ਛੋਟੇ ਵੀਰ ਕਾਟੀ ਨੇ ਪੰਜਰਤ ਨਹੀਂ ਡੁੱਬਣ ਨਹੀਂ ਦਿੱਤੀ। ਆ ਦੇਖ ਤੈਨੂੰ ਸ਼ਰਮ ਨਹੀਂ ਆਉਂਦੀ ਕੁੱਤਿਆ ਬਸ਼ਰਮਾ? ਮੇਰੇ ਆ ਸਾਲਿਆ ਹੁਣ ਤਾਂ ਟਲ ਜਾ। ਹਾਏ ਬੀਬੀ, ਹਾਏ ਰੱਬਾ, ਆ ਕੀ ਬਾਣਾ ਵਰਤ ਗਿਆ। ਚੰਗਾ ਭਲਾ ਮੇਰੇ ਪੁੱਤ ਦਾ ਕੰਮ ਚੱਲਦਾ ਸੀ, ਪਤਾ ਨਹੀਂ ਕਿਹੜੇ ਚੰਦਰਾ ਦੀ ਨਜ਼ਰ ਨੇ ਖਾ ਲਿਆ। ਉਹ ਬਸ ਭਾਈ ਬਸ ਨਹੀਂ ਚੁੱਪ ਕਰ ਹੁਣ। ਮੇਰੇ ਪਿਆਰੇ ਤਾਇਆ ਜੀ, ਅਸੀਂ ਕੋਈ ਦਾਰੂ ਦੂਰੂ ਨਹੀਂ ਪੀਤੀ ਸੀ। ਆਹੋ, ਆ ਜਿਹੜਾ ਭੱਦਰਕਾਰਾ ਕੀਤਾ ਨਾ, ਇਹ ਤਾਂ ਤੁਸੀਂ ਸੋਫੀਓ ਕਰ ਸਕਦੇ ਸੀ। ਉਹ ਤੁਸੀਂ ਇੱਕ ਵਾਰ ਬਾਹਰ ਤਾਂ ਓਏ। ਤੇਰਾ ਪਿਓ ਤਾਂ ਕੋਡਾ ਰਾਖਸ਼ ਬਣਿਆ ਖੜਾ। ਨਾ ਬਾਪੂ ਜੀ ਨਾ, ਗੁੱਸਾ ਨਾ ਕਰਿਓ। ਗਊ ਮਾਤਾ ਮੂਰੇ ਆ ਗਈ ਸੀ, ਮੰਡਲ ਜੀ ਤੇ ਚੜ ਗਿਆ। ਹਾਂ ਤਾਇਆ ਜੀ, ਗਊ ਮਾਤਾ ਨੂੰ ਬਚਾਉਂਦੇ ਉਹ ਬਸ ਕਰ ਮੇਲਾ ਸਿਆ, ਸੱਟ ਪੇਟ ਤੋਂ ਬਚ ਕੇ ਮੁੰਡੇ ਕਿਉਂ ਗਰਮ ਹੋਈ ਜਾਂਦੇ? ਸਾਲਿਓ ਖੜੋ ਤੁਹਾਡੀ ਵੇ ਅੰਮਾ। ਕੀ ਕਰਦਾ ਸੱਤੇ ਦੇ ਬਾਪੂ, ਉਹ ਤਾਂ ਨਿਆਣੇ ਨੇ, ਤੂੰ ਤਾਂ ਸਿਆਣਾ ਬਿਆਣਾ ਹੈ। ਚੁੱਪ ਕਰ, ਤੂੰ ਹੀ ਸਿਰ ਚੜਾਇਆ। ਵੇ ਭਾਈ, ਮੁੰਡਾ ਤਾਂ ਤੁਹਾਡਾ ਬਾਹਲੀ ਲੁੱਟਰ ਹੈ ਮੇਲਾ ਸਿਆ। ਹੁਣ ਆ ਕੀ ਦੇਖੀ ਜਾਂਦਾ? ਨਾ ਲੜੋ, ਇਹਨੂੰ ਬਾਹਰ ਤਾਂ ਕੱਢੋ। ਉਹ ਮੈਂ ਤਾਂ ਆਪ ਕਹਿਣਾ ਇੱਕ ਵਾਰ ਬਾਹਰ ਤਾਂ ਆਉਣ। ਉਹ ਕੋਈ ਨਹੀਂ। ਬੱਲੇ ਬੱਲੇ ਬੱਲੇ, ਮੈਂ ਲਾ ਲਿਆ ਹਿਸਾਬ। ਬਈ ਜਿਹੜੇ ਹਿਸਾਬ ਨਾਲ ਇਹ ਟੈਂਪੂ ਡੁੱਬਿਆ, ਇਹਦੇ ਤਿੰਨੋਂ ਟਾਇਰ ਪੈਂਚਰ ਹੋਣਗੇ। ਲੈ ਤੇ 30 ਰੁਪਏ ਦੇ ਹਿਸਾਬ ਨਾਲ 90 ਰੁਪਏ ਬੇਬੇ ਤੇਰੇ ਕੀਚੂ ਦੇ ਪੱਕੇ ਆ। ਓਏ ਤੂੰ ਦੂਰੀ ਬਣਾ ਲਾ ਕੀਚੂ, ਓਏ ਮੈਥੋਂ ਦੂਰੀ। ਉਹ ਜਿਹੜਾ ਕੇਸਲਾ ਉਹਨਾਂ ਤੇ ਫਿਰਨਾ ਕੀਤਾ, ਤੇਰੇ ਤੇ ਨਾ ਫਿਰ ਜੇ। ਚੁੱਪ ਕਰ ਜਾ ਓਏ, ਕਦੇ ਚੱਜੀ ਗੱਲ ਨਹੀਂ ਕੀਤੀ ਇਹਨੇ। ਸਾਲਾ ਪੈਂਚਰਾਂ ਦਾ ਹੋਇਆ ਹੈ। ਇਹਨੂੰ ਬਾਹਰ ਵੀ ਕੱਢੋ ਹੁਣ। ਕੱਢਦੇ ਆ ਭਾਈ, ਕੱਢਦੇ ਆ। ਵੇ ਭਾਈ ਕੋਈ ਹੀਲਾ ਕਰਾ। ਉਹ ਹੁਣ ਤੂੰ ਚੁੱਪ ਕਰੇਂਗੇ ਤਾਂ ਹੀ ਹੀਲਾ ਕਰਾਂਗੇ, ਬਸ ਕਰ। ਉਹ ਲਿਆਓ ਮੁੰਡਿਓ, ਇਹਨਾਂ ਨੂੰ ਬਾਹਰ ਕੱਢੀਏ। ਕਾਟੀ ਬੜਾ ਕੇਸ ਲੱਗ ਗਿਆ। काटी हाँ कहीं लेके आ। आया आजा आले। ओ की हो गया आ गई कुछ बड़ा ही लगता खिचन कट खिच। ਓਏ ਇੱਧਰ ਆ ਓਏ, ਖਿੱਚੋ। ਚੱਲ ਚੱਲ। ਚਲੋ ਚਲੋ, अगले पासे पा हाथ। ਸ਼ਾਬਾਸ਼ ਸ਼ਾਬਾਸ਼, ਚੱਕੋ ਚੱਕੋ, ਖਿੱਚੋ, ਲਾਓ ਜ਼ੋਰ। देख के दे लो थल्ले देख के और आएगा। चक 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 खिच। पारा पारा पारा, जोर ला के खोल इन। पता नहीं बक्सा है की हुए जिंदा लग्या होया। पासे हट। सत्त कहीं ना दौड़। राम 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 राम। आता लक्ष्मी दी कृपा होगी भाई, लक्ष्मी दी। सोना निकला भाई, सोना सोना ओए ਬੇਬੇ ਕਿੰਨਾ ਸੋਹਣਾ। ਆ ਚੱਕ ਬੇਬੇ। राम 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 राम। मैं तो कहना जजमानो गल सुनो मेरी, लक्ष्मी मां दी बहुत किरपा इस पिंड ते। ये सारा सोना ना लक्ष्मी मां दी किरपा नाल आया ते इहदा मुकुट बना के ना माता नूं भेंट कीता जावे। ਕਮਾਲ ਕਰ ਦਿਓ ਪੰਡਤ ਜੀ, ਗੁਰਦੁਆਰੇ ਦੀਆਂ ਕੰਧਾਂ ਵੀ ਡਿੱਗਣ ਵਾਲੀਆਂ ਹੋਈਆਂ ਪਈਆਂ। ਇਹ ਪੈਸਾ ਉੱਥੇ ਲਾਇਆ ਜਾਵੇ, ਨਾਲੇ ਲੰਗਰ 'ਚ ਵੀ ਚਿਪਸ ਲੱਗ ਜੂ।
देखो भाई, आपके पास तो अल्लाह की इबादत करने के लिए जगह है, पर गांव में मस्जिद की तो दीवार भी नहीं है। मैं तो कहता हूँ सबसे पहले गांव में मस्जिद बननी चाहिए। ओ भाई मैं तो कहना आ सोना बेच के पिंड दे सिवियां ते लाओ पैसे। ओ बड़ा मंदा हाल होया पिया सिवियां दा तां। ਲੈ ਲਓ ਪਿੰਡ ਦੀ ਸਲਾਹ। ਉਹ ਮੁਰਦੇ ਨੇ ਉੱਥੇ ਦਰੀਆਂ ਵਿਛਾਉਣੀਆਂ ਨੇ। ਤੂੰ ਵੀ ਹੱਦ ਕਰਦਾ ਯਾਰ ਚਾਚਾ। ਸਰਪੰਚਾ ਤੂੰ ਪਹਿਲਾਂ ਇਹਨਾਂ ਦਾ ਟੈਂਪੂ ਜਾ ਠੀਕ ਕਰਾ ਦੇ, ਨਹੀਂ ਮੇਰੇ ਵਾਲਾ ਸ਼ੋਰ ਜਾਂ ਤਾਂ ਮਰ ਜੂਗਾ ਮੈਥੋਂ। ਹਾਂ ਹਾਂ ਤਾਇਆ ਜੀ ਬਿਲਕੁਲ ਠੀਕ ਕਹਿੰਦੇ ਨੇ। ਤੂੰ ਚੁੱਪ ਕਰ, ਸਾਲਾ ਚੱਕੀ ਰੋਣਾ ਜਨਾ ਹੋਵੇ ਤਾਂ। ਤੁਸੀਂ ਆਰਾਮ ਨਾਲ ਨਹੀਂ ਗੱਲ ਕਰ ਸਕਦੇ? ਉਹ ਜੇ ਸਰਕਾਰ ਨੂੰ ਪਤਾ ਲੱਗ ਗਿਆ ਸਾਰਾ ਸੋਨਾ ਲੈ ਜੂਗੀ। ਸੋਚੋ ਹੁਣ ਦਿਮਾਗ ਨਾਲ ਕਰਨਾ ਕੀ ਹੈ। ਅੱਛਾ ਸੱਤੇ ਤੂੰ ਦੱਸ ਬਈ ਇਹ ਸੋਨਾ ਕਿੱਥੇ ਲੱਗਣਾ ਚਾਹੀਦਾ? ਤੇਰਾ ਟਾਈਟੈਨਿਕ ਉੱਥੇ ਡੁੱਬਿਆ ਸੀ ਤਾਂ ਹੀ ਸਾਨੂੰ ਸੋਨਾ ਮਿਲਿਆ, ਨਾਲੇ ਤੂੰ ਪੜ੍ਹਿਆ ਲਿਖਿਆ ਵੀ ਹੈ। ਤਾਇਆ ਮੇਰਾ ਨਾ ਵਿਆਹ ਹੋਣ ਵਾਲਾਗਾ, ਸਾਡੀਆਂ ਦਾ ਛੱਤਾਂ ਵੀ ਚੂਈ ਜਾਂਦੀਆਂ, ਸਾਡੇ ਘਰ ਤੇ ਲਾ ਦਿਓ। ਮੇਰੇ ਘਰ ਤੇ ਲਾ ਦਿਓ ਹੈ? ਬੜਾ ਲਾਲਚੀ ਹੈ ਭਾਈ ਤੁਹਾਡਾ ਮੁੰਡਾ, ਤਾਂ ਸਾਰੇ ਪਿੰਡ ਬਾਰੇ ਹੀ ਸੋਚ ਲੈਂਦਾ। ਉਹ ਤਾਈ ਐਵੇਂ ਨਾਲ ਲਾਂਗੜ ਕੱਢ ਲਿਆ ਕਰ ਮੇਰੇ ਤੇ, ਮਖੌਲ ਕਰਦਾ ਸੀ ਮੈਂ ਤਾਂ। ਤਾਇਆ ਜਿੱਥੋਂ ਤੱਕ ਮੈਨੂੰ ਲੱਗਦਾ ਨਾ, ਇਹ ਪੈਸੇ ਨਾਲ ਪਿੰਡ 'ਚ ਇੱਕ ਵੱਡਾ ਗਰਾਊਂਡ ਤੇ ਜਿਮ ਖੁੱਲ੍ਹਿਆ ਜਾਵੇ, ਜੇ ਹੋ ਸਕੇ ਪਿੰਡ 'ਚ ਇੱਕ ਡਿਸਪੈਂਸਰੀ ਤੇ ਲਾਇਬ੍ਰੇਰੀ ਖੁੱਲ੍ਹੀ ਜਾਵੇ, ਤੇ ਪਿੰਡ ਦੇ ਹਾਈ ਸਕੂਲ ਨੂੰ ਅਪਗ੍ਰੇਡ ਕਰਕੇ ਸੀਨੀਅਰ ਸੈਕੰਡਰੀ ਸਕੂਲ ਬਣਾਇਆ ਜਾਵੇ, ਤਾਂ ਕਿ ਕੁੜੀਆਂ ਨੂੰ ਉਚੇਰੀ ਪੜ੍ਹਾਈ ਲਈ ਦੂਰ ਨਾ ਜਾਣਾ ਪਵੇ। ਲਓ ਵੀ ਮੈਂ ਤਾਂ ਸੱਤੇ ਦੀ ਸਲਾਹ ਨਾਲ ਬਿਲਕੁਲ ਸਹਿਮਤ ਹਾਂ। ਬਸ ਫਿਰ ਹੋ ਗਿਆ ਫੈਸਲਾ। ਹੁਣ ਪੰਚਾਇਤ ਘਰ 'ਚ ਸੋਨਾ ਰੱਖਿਆ ਜਾਊਗਾ ਤੇ 4-4 ਬੰਦੇ ਇੱਥੇ ਪਹਿਰਾ ਦੇਣਗੇ। ਅੱਗੇ ਆਪਾਂ ਨੇ ਸੋਨੇ ਦਾ ਕੀ ਕਰਨਾ ਹੈ ਉਹ ਅਗਲੀ ਪੰਚਾਇਤ 'ਚ ਫੈਸਲਾ ਲਵਾਂਗੇ। ਆਹ ਤਾਂ ਹੋਈ ਗੱਲ। ਨਾ ਤੈਨੂੰ ਕੀ ਹੋਇਆ? ਤੂੰ ਢਿੱਲਾ ਜਿਹਾ ਮੂੰਹ ਕਰਕੇ ਬੈਠਾ, ਕੀ ਗੱਲ? ਬੋਲ ਕੁਛ। ਕਹਾਂ ਤਾਂ ਕੀ ਕਹਾਂ ਬੀਬੀ, ਮੰਨਿਆ ਸੂਫੀ ਮੇਰੀ ਸਕੀ ਭੈਣ ਨਹੀਂ ਹੈਗੀ, ਨਾ ਹੀ ਤੇਰੇ ਢਿੱਡੋਂ ਜਾਈ ਹੈ, ਪਰ ਸ਼ਰੀਕੇ ਕਬੀਲੇ ਦਾ ਖਿਆਲ ਤਾਂ ਕਰਨਾ ਹੀ ਆ ਨਾ ਆਪਾਂ। ਕਿਨੇ ਜੇ ਕਿਉਂ ਪਾਈ ਜਾਨਾ? ਸਾਫ਼-ਸਾਫ਼ ਦੱਸ ਗੱਲ ਕੀ ਹੋਈ? ਦੇਖ ਅੱਜ ਤੋਂ ਸੱਤੇ ਨਾਲ ਦੀ ਮੰਗਣੀ ਹੋਈ, ਮੈਂ ਬੋਲਿਆ ਕੁਛ? ਨਹੀਂ ਨਹੀਂ ਬੋਲਿਆ ਨਾ? ਨਹੀਂ ਬੋਲਿਆ। ਮੈਨੂੰ ਐ ਸੀ ਉਹਦੇ ਕੋਲ ਇੱਕ ਆਮਦਨ ਦਾ ਸਾਧਨ ਹੈਗਾ, ਪਰ ਇੱਕ ਹੈਗਾ ਸੀ ਸਾਲੇ ਨੇ ਉਹ ਵੀ ਡੋਬਤਾ। ਡੋਬਿਆ ਪਤਾ ਕਿਵੇਂ? ਦਾਰੂ ਪੀ ਕੇ। ਮੈਂ ਨਹੀਂ ਛੱਟਣੀ ਆਪਣੀ ਭੈਣ ਨੇਰੇ 'ਚ। ਵੀ ਚੁੱਪ ਕਰ, ਤੈਨੂੰ ਬਾਹਲਾ ਮੂੰਹ ਆਉਂਦਾ ਉਹਦਾ। ਇਹ ਤਾਂ ਲੇਖ ਵਿਓ ਮਾਤਾ ਨੇ ਉੱਤੋਂ ਲਿਖ ਕੇ ਭੇਜੇ ਨੇ, ਹਰ ਕਿਸੇ ਦੇ ਆਪਣੇ ਆਪਣੇ ਨੇ। ਪਰ ਲੋਕਾਂ ਨੂੰ ਕੀ ਜਵਾਬ ਦੇਾਂਗੇ? ਤੂੰ ਦਫਾ ਕਰ ਲੋਕਾਂ ਨੂੰ, ਬੱਚਾ ਲੋਕਾਂ ਦਾ। ਫਿਰੇ ਬੀਬੀ ਸਹੀ ਤਾਂ ਕਹਿੰਦੀ ਹੈ, ਮੇਰੇ ਲੇਖਾਂ ਵਿੱਚੋਂ ਪਰਮਾਤਮਾ ਨੇ ਲਿਖਤਾ ਮੈਨੂੰ ਉਹੀ ਤਾਂ ਮਿਲਣਾ। ਨਾਲੇ ਮੈਂ ਜਿਸ ਦੀ ਮੁੰਦਰੀ ਪਾ ਲਈ ਆ ਹੁਣ ਉਹੀ ਮੇਰਾ ਲੇਖ, ਨਸੀਬ, ਮੁਕੱਦਰ, ਮੇਰਾ ਸਭ ਕੁਝ ਹੈ। ਤੂੰ ਚੁੱਪ ਕਰ ਜਾ ਕੁੜੀਏ, ਮੇਰੀ ਗੱਲ ਕੰਨ ਖੋਲ ਕੇ ਸੁਣ ਲਓ। ਮੈਂ ਨਾ ਹੁਣ ਤੱਕ ਘਰੇ ਘੁੱਗੂ ਬਣ ਕੇ ਬੈਠਾ ਰਿਹਾ, ਮੈਂ ਨਹੀਂ ਹੋਣ ਦੇਣਾ ਇਹ। ਨਾਲੇ ਨਾ ਉਸ ਰੰਜ ਨੂੰ ਸੁਨੇਹਾ ਭੇਜ ਦਿਓ, ਸਾਡੀ ਮੁੰਦੀ ਮੋੜ ਜੇ ਤੇ ਆਪਣੀ ਲੈ ਜੇ। ਹੈ ਕਮਲਾ ਨਾ ਹੋਵੇ। ਨਾਲੇ ਖਿਆਲ ਰੱਖੀ, ਗੱਲ ਨਹੀਂ ਕਰਨੀ ਉਹਦੇ ਨਾਲ ਹੁਣ ਤੋਂ। ਨਾ ਮੇਰੀ ਗੱਲ ਸੁਣ ਚੱਡੂਆ, ਇਹ ਮੁੰਦਰੀਆਂ ਮੋੜਨਾ ਰਿਸ਼ਤੇ ਟੁੱਟਦੇ ਨੇ। ਅਗੇ ਆਪਣੀ ਮੁੰਦਰੀ ਲੈ ਜਾਓ ਤੇ ਸਾਡੀ ਦੇ ਜਾਓ, ਕਮਲਾ ਕਿਸੇ ਥਾਂ ਦਾ ਨਾ ਹੋਵੇ ਤਾਂ। ਸਰਪੰਚ ਸਾਹਿਬ ਕਿਉਂ ਲਈ ਜਾਂਦੇ ਹੋ? ਸੁਣਿਆ ਪਿੰਡ ਤੇ ਲక్ష్ਮੀ ਬਾਈ ਦੀ ਬਹੁਤ ਕਿਰਪਾ ਹੋਈ ਹੈ, ਸਾਨੂੰ ਵੀ ਕਰਾ ਦਿਓ ਕਬੀਰ ਜੀ ਦੇ ਦਰਸ਼ਨ। ਇਹਨੂੰ ਸਾਣ ਜੇ ਨੂੰ ਕਿਵੇਂ ਸੂ ਲੱਗੀ? ਨਾਲੇ ਤਾਇਆ ਇਹਨਾਂ ਨੂੰ ਕਹਾਂ ਕਿ ਮੈਂ ਦਰਸ਼ਨ ਕਰਾ ਦਈਏ, ਆਪ ਤਾਂ ਵੋਟਾਂ ਤੋਂ ਬਾਅਦ ਹੁਣ ਜਾ ਕੇ ਮੂੰਹ ਦਿਖਾਇਆ। ਐਮਐਲਏ ਸਾਹਿਬ ਇਹ ਸਾਡੇ ਪਿੰਡ ਦਾ ਖਜ਼ਾਨਾ ਹੈ ਤੇ ਇਹ ਪਿੰਡ ਤੇ ਹੀ ਲੱਗੂਗਾ। ਸਰਪੰਚ ਸਾਹਿਬ ਐ ਕਿਵੇਂ ਲੱਗ ਜੂ ਪਿੰਡ ਤੇ? ਸਰਪੰਚ ਸਾਹਿਬ ਕਾਨੂੰਨ, ਸਰਕਾਰ, ਪ੍ਰਸ਼ਾਸਨ ਵੀ ਕੋਈ ਚੀਜ਼ ਹੁੰਦੀ ਹੈ, ਨਾਲੇ ਅਸੀਂ ਵੀ ਤਾਂ ਪਿੰਡ ਦੇ ਕੁਝ ਲੱਗਦੇ ਆ। ਹਾਂ ਇਹ ਤਾਂ ਪਿੰਡ ਦਾ ਮਾਮਾ ਲੱਗਦਾ। ਗੱਲ ਸੁਣ ਕਾਕਾ, ਹੁਣ ਤੱਕ ਤਾਂ ਬੋਲਦਾ ਸੀ ਮੈਂ ਭਾਈਬੰਦੀ ਦੀ ਭਾਸ਼ਾ, ਹੁਣ ਮੈਂ ਕਾਨੂੰਨ ਦੀ ਭਾਸ਼ਾ ਬੋਲਦਾ। ਧਰਤੀ ਚੋਂ ਨਿਕਲਿਆ ਹੋਇਆ ਕੋਈ ਵੀ ਖਜ਼ਾਨਾ ਸਰਕਾਰੀ ਹੁੰਦਾ ਹੈ ਤੇ ਸਰਕਾਰ ਕੋਲ ਹੀ ਜਾਓ। ਐਮਐਲਏ ਸਾਹਿਬ ਮੇਰੀ ਗੱਲ। ਸਰਪੰਚ ਸਾਹਿਬ ਕਾਨੂੰਨ ਇਹੀ ਹੈ। ਪੀਏ ਸਾਹਿਬ ਬੰਦਿਆਂ ਨੂੰ ਬੁਲਾਓ ਤੇ
ਕੁਬੇਰ ਜੀ ਨੂੰ ਸਰਕਾਰ ਦੇ ਦਫ਼ਤਰ ਲੈ ਚੱਲੇ। ਓਏ ਲੰਡੂ ਪਿੰਡ ਨਾ ਸੱਤੇ ਦਾ ਜਾਣੀ। ਤੁਹਾਨੂੰ ਪਤਾ ਨਹੀਂ, ਨਿਆਣੇ ਹੋ। ਤੁਸੀਂ ਕਾਨੂੰਨ ਨੂੰ ਆਪਦੇ ਹੱਥ 'ਚ ਲੈ ਕੇ ਕਿੱਡੀ ਵੱਡੀ ਗਲਤੀ ਕਰਦੇ ਹੋ। ਇਲਮ ਨਹੀਂ ਤੁਹਾਨੂੰ। ਹਜੇ ਤਾਂ ਕਾਨੂੰਨ ਨੇ ਹੱਥ 'ਚ ਲਿਆ, ਤੂੰ ਆਪਣੀ ਧੌਣ ਬਚਾ ਲੈ, ਨਹੀਂ ਤਾਂ ਪੱਕਾ ਪੈਂਚਰ ਲਾ ਕੇ ਘਰ ਨੂੰ ਤੋੜੂ। ਨਾਲੇ ਜਿਹੜੇ ਪੈਸੇ ਤੂੰ ਖਾਣੇ ਸੀ ਨਾ ਉਹ ਖਾ ਲੈ। ਬੜਾ ਖਾਣ ਨਾਲ ਨਾ ਤੇਰਾ ਮਿਹਦਾ ਖਰਾਬ ਹੋ ਜੂ। ਸਰਪੰਚ ਸਾਹਿਬ, ਮੁੰਡਿਆਂ ਨੂੰ ਸਮਝਾਓ, ਕਾਨੂੰਨ ਨੂੰ ਆਪਦੇ ਹੱਥ 'ਚ ਲੈ ਕੇ ਕੋਈ ਬਹੁਤਾ ਵਧੀਆ ਕੰਮ ਨਹੀਂ ਕਰ ਰਹੇ। ਐਮਐਲਏ ਸਾਹਿਬ, ਜਵਾਕ ਹੁਣ ਵੱਡੇ ਹੋ ਗਏ ਤੇ ਸਿਆਣੇ ਵੀ। ਨਾਲੇ ਜਿਹੜੇ ਮੁਲਕ ਦੀ ਜਵਾਨੀ ਬਗਾਵਤ ਤੇ ਆ ਜੇ ਨਾ, ਉਹ ਤੋਂ ਡਰੀਦਾ ਹੁੰਦਾ ਹੈ। ਚਲੋ ਮਰਜ਼ੀ ਹੈ, ਮਰਜ਼ੀਆਂ ਪਗਾਉਂਦੇ ਨੇ। ਪਰ ਸਰਪੰਚ ਸਾਹਿਬ ਸਮਝਾਓ ਇਹਨਾਂ ਨੂੰ, ਮਰਜ਼ੀਆਂ ਨਾ ਕਈ ਵਾਰ ਮਹਿੰਗੀਆਂ ਪੈ ਜਾਂਦੀਆਂ ਨੇ। ਚਲੋ ਚਲਿਆ ਜਾਣਾ ਮੈਂ। ਦੇਖਿਆ, ਮੈਂ ਆਂਦੀ ਸੀ ਨਾ ਵੀ ਸਾਡੇ ਪਿੰਡ ਦੇ ਮੁੰਡੇ ਲੋੜਿਆਂ ਦੇ ਸਿਆਣੇ ਐ। ਹੁਣ ਆਹ ਸਾਡੇ ਘੀਚੂ ਨੂੰ ਹੀ ਲਾ ਲਓ, ਪੈਂਚਰ ਲਾਉਂਦਾ ਹੈ ਤੇ ਆਥਣ ਨੂੰ। ਉਹ ਬਸ ਠੀਕ ਹੈ। ਕਾਟੀ ਗੱਲ ਸੁਣ ਮੇਰੀ ਯਾਰ। ਕਾਟੀ ਫੋਨ ਨਹੀਂ ਲੱਗਦਾ ਤੇਰੀ ਭਾਬੀ ਦਾ, ਫਿਕਰ ਕਰਦੀ ਹੋਣੀ ਹੈ। ਇੱਕ ਤਾਂ ਹੈ ਗਊ ਵਰਗੀ। ਚੱਲ ਕੇ ਆਈਏ ਮਾੜਾ ਜਾ। ਚੱਲ ਚੱਲ। ਨਹੀਂ ਇੰਨਾ ਗੁੱਸਾ ਨਾ ਕਰ, ਕਿਉਂ ਲਾਲ ਪੀਲੀ ਹੋਈ ਜਾਂਦੀ ਆ? ਖਬਰ ਨਾ ਪੀਤੀ ਹੋਵੇ। ਇਹਨਾਂ ਦੋਵਾਂ ਦੇ ਨਾ 5 ਵਜੇ ਨੂੰ ਪੀ ਕੇ ਪੂਰਾ ਢੋਲ ਜੱਟੀਏ ਵਾਲੀ ਫੀਲਿੰਗ ਪੱਕਾ ਪੀਤੀ ਹੋਣੀ ਹੈ। ਨਾਲੇ ਡਬੋਤੀ ਕਿਸਮਤ ਮੇਰੀ ਟੋਬੇ 'ਚ। ਉਹ ਚੱਲ ਕੋਈ ਨਹੀਂ, ਇੰਨੀ ਅੱਗ ਬਰੋਲਾ ਨਾ ਹੋ ਜਿਵੇਂ ਉਹ ਮੂਰੇ ਹੀ ਬੈਠਾ। ਬੰਦੇ ਦੀ ਮਾਂ ਤੇ ਜਨਾਨੀ ਨਾ ਦੋਵੇਂ ਇੱਕ ਬਰਾਬਰ ਹੁੰਦੀਆਂ ਨੇ। ਇਹਨਾਂ ਨੂੰ ਪਤਾ ਹੁੰਦਾ ਆਪਣੀ ਜੜੀ ਦਾ, ਕੀ ਕਰ ਸਕਦੀਆਂ ਤੇ ਕੀ ਨਹੀਂ ਕਰ ਸਕਦੀਆਂ। ਨਾਲੇ ਵੇਖ ਲਈ, ਪੱਕਾ ਆਊਗਾ ਉਹ। ਚੱਲ ਠੰਡੀ ਰਹਿ ਬਸ। ਰੁਕ, ਵੱਡਾ ਸ਼ਾਹਰੁਖ ਖਾਨ। ਡਬੋਤੀ ਨਾ ਕਿਸਮਤ ਮੇਰੀ ਟੋਬੇ 'ਚ। ਸ਼ਰਮ ਤਾਂ ਨਹੀਂ ਆਉਂਦੀ? ਕਿਵੇਂ ਰੋਮਾਂਸ ਕਰ ਕਰ ਦਿਖਾਉਂਦਾ ਹੈ। ਖੜ ਜਾ ਤੂੰ। ਭੱਜ ਲਾ ਓਏ। ਤੂੰ ਗੱਲ ਸੁਣ ਸੋਫੀ। ਹਟ ਜਾ ਮਿੱਠੋ। ਕੀ ਕਹਿੰਦਾ ਸੀ ਤੂੰ? ਹੈ ਦੋ ਵਰਗੀ ਹੈ, ਫਿਕਰ ਕਰਦੀ ਹੋਣੀ ਆ। ਆਹ ਦੇਖ ਡੰਡਾ ਚੱਕੀ ਫਿਰਦੀ ਆ। ਤੈਨੂੰ ਸ਼ਰਮ ਨਹੀਂ ਆਈ? ਤੂੰ ਸੱਚੀ ਟਾਈਟੈਨਿਕ ਸਮਝ ਕੇ ਡੁਬੋਤਾ ਟੈਂ। ਗੱਲ ਸੁਣ, ਹਟ ਜਾ ਯਾਰ। ਸੋਫੀ ਉਹ ਟਾਈਟੈਨਿਕ ਕਿਵੇਂ ਡੁੱਬਿਆ ਸੀਗਾ? ਬਰਫ ਵਾਲੇ ਪਹਾੜ 'ਚ ਬੱਚੇ ਨੂੰ ਬਚਾਉਂਦਾ ਬਚਾਉਂਦਾ ਡੁੱਬ ਗਿਆ ਹੋਣਾ। ਕਿਉਂ? ਅੱਛਾ ਕਾਟੀ, ਆਪਣੇ ਵਾਲਾ ਤਾਂ ਗਊ ਮਾਤਾ ਨੂੰ ਬਚਾਉਂਦੇ ਬਚਾਉਂਦੇ ਡੁੱਬ ਗਿਆ ਯਾਰ। ਤੂੰ ਇੱਧਰ ਆ, ਮੈਂ ਕਹਿੰਨੀ ਆ। ਉਰੇ ਆ। ਇੱਧਰ ਆ। ਐ ਕਿਵੇਂ ਆ? ਮੈਂ ਨਹੀਂ ਆਉਂਦਾ। ਨਾਲੇ ਡੰਡਾ ਸੁੱਟ ਦੇ ਪਹਿਲਾਂ। ਸੋਫੀ ਕਿਉਂ ਜਲੂਸ ਕਰਦੀ ਹੈ ਯਾਰ? ਕਾਹਨੂੰ ਗੁੱਸਾ ਕਰਦੀ ਆ? ਮੇਰੀ ਗੱਲ ਸੁਣ, ਗੁੱਸਾ ਥੁੱਕ ਦੇ, ਨਾਲੇ ਡੰਡਾ ਸੁੱਟ ਦੇ। ਆਪਣੇ ਤਾਂ ਪਹਿਲੇ ਹੀ ਦਿਨ ਮਾੜੇ ਚੱਲੀ ਜਾਂਦੇ ਯਾਰ। ਭਾਬੀ ਸੁੱਟ ਦੇ ਡੰਡਾ, ਸੁੱਟ ਦੇ ਨਾ। ਨਾਲੇ ਉਹ ਕੀ ਕਹਿੰਦੇ ਹੁੰਦੇ ਨੇ, ਸਿਆਣੇ ਕਹਿੰਦੇ ਨੇ ਵੀ ਉਹ ਲਿਖੀਆਂ ਲੇਖਦੀਆਂ। ਤੂੰ ਚੁੱਪ ਕਰ ਵੇ, ਚੱਕੀ ਰੋਣਾ ਜਾ। ਨਹੀਂ ਕਾਟੀ, ਇਹ ਕਹਾਵਤ ਐ ਨਹੀਂ ਹੈਗੀ। ਇਹ ਕਹਾਵਤ ਹੈ ਲਿਖੀਆਂ ਲੇਖਦੀਆਂ ਭੋਗ ਮਨਾ ਚਿੱਤ ਲਾ ਕੇ। ਮੇਰੇ ਵਾਲੇ ਦੀ ਮੋਰਿਆ ਸੀ। ਸੂਫੀ ਤੇਰਾ ਦਿਮਾਗ ਖਰਾਬ ਹੋ ਗਿਆ, ਜਿਹਦਾ ਵਿਚਾਰੇ ਦਾ ਢੀਲਾ ਨਿਕਲ ਜਾਂਦਾ ਫੇਰ। ਮਾਰੇ ਤਾਂ ਮੈਂ ਤੇਰੇ ਸੀ, ਗਈ ਉਹਦੇ ਵੱਲ ਨੂੰ ਆ। ਤੂੰ ਚੁੱਪ ਕਰ ਜਾ ਮਿੱਠੋ। ਭੋਗ ਲੈ ਹੈ, ਨਾਲੇ ਚੰਗੀ ਤਰ੍ਹਾਂ ਭੋਗੀ। ਸੂਫੀ ਮੇਰੀ ਗੱਲ ਸੁਣ। ਉਹ ਬਸ ਕਰ ਹੁਣ। ਦੇਖ ਮੇਰੀ ਗੱਲ ਸੁਣ, ਦੇਖ ਆਪਾਂ ਸ਼ਹਿਰ ਚੱਲਦੇ ਆਂ, ਤੈਨੂੰ ਬੱਤਾ ਪਿਉਣਾ। ਠੰਡੇ ਦਿਮਾਗ ਨਾਲ ਬੈਠ ਕੇ ਆਪਾਂ ਗੱਲ ਕਰਦੇ ਆਂ, ਠੀਕ ਹੈ? ਰਹਿਣ ਦੇ ਬਸ। ਸੂਫੀ ਪਲੀਜ਼। ਤੂੰ ਚੁੱਪ ਕਰ ਹੁਣ। ਚੱਲ ਹੁਣ ਜਾ ਪਰਾਂ। ਵੀਰੇ ਹੈਪੀ ਮੈਰਿਡ ਲਾਈਫ। ਉਹ ਮਨਾਲਾ ਯਾਰ, ਮੇਰਾ ਘਰ ਟੁੱਟ ਜੂ ਵੀਰ ਬਣ ਕੇ। ਮਨਾਲਾ ਯਾਰ, ਵੀਰ ਬਣ ਕੇ ਪਲੀਜ਼ ਯਾਰ। ਐਕਸਕਿਊਜ਼ ਮੀ, ਚਾਹ ਲੈ ਕੇ ਆਇਓ। ਤੁਸੀਂ ਦੋਵੇਂ ਕੀ ਪੀਓਗੇ? ਚਾਹ ਹੀ ਪੀ ਲਾਂਗੇ। ਨਾ ਦਾਰੂ ਪੀ ਲੈ। ਪੀਣੀ ਹੈ? ਡੱਡੂ ਜਿਹਾ। ਮੈਂ ਮੰਨਦਾ ਸਾਡੇ ਤੋਂ ਗਲਤੀ ਹੋਈ, ਪਰ ਕਿੱਡਾ ਵੱਡਾ ਖਜ਼ਾਨਾ ਵੀ ਤਾਂ ਲੱਭਿਆ। ਜੇ ਪਿੰਡ ਦਾ ਕੁਝ ਹੋਊਗਾ ਤਾਂ ਸਾਡਾ ਵੀ ਤਾਂ ਭਲਾ ਹੋਊਗਾ। ਹੁਣ ਨਹੀਂ ਪੀਂਦਾ, ਮਾਫ ਕਰ ਦੇ ਪਲੀਜ਼। ਸੱਤੇ ਤੈਨੂੰ ਅੰਦਾਜ਼ਾ ਵੀ ਹੈ ਤੇਰੇ ਨਾਲ ਮੰਗਣੀ ਕਰਾਉਣ ਲਈ ਮੈਂ, ਭਾਬੀ, ਮਿੱਠੂ ਨੇ ਕੀ ਪਾਪੜ ਵੇਲੇ ਨੇ। ਤੂੰ ਕਿੰਨੀ ਆਸਾਨੀ ਨਾਲ ਕਹਤਾ ਮਾਫ ਕਰ ਦੋ। ਕੁਝ ਗਲਤੀਆਂ ਨਾ ਕਦੇ ਠੀਕ ਨਹੀਂ ਹੋ ਸਕਦੀਆਂ ਸੱਤੇ। ਤੈਨੂੰ ਪਤਾ ਹੈ, ਆਪਣੇ ਭਰਾ ਦੀਆਂ ਅੱਖਾਂ 'ਚ ਮੈਂ ਪਹਿਲੀ ਵਾਰ ਆਪਣੇ ਲਈ ਇੰਨੀ ਫਿਕਰ ਤੇ ਮੋਹ ਵੇਖਿਆ।
ਹੁਣ ਮੈਂ ਉਹਨਾਂ ਦੀ ਖਿਲਾਫਤ ਨਹੀਂ ਕਰ ਸਕਦੀ। ਮੈਨੂੰ ਨਹੀਂ ਪਤਾ ਹੁਣ ਕੀ ਹੋਣਾ ਕੀ ਨਹੀਂ। ਮੇਰੇ ਘਰਦਿਆਂ ਵੱਲੋਂ ਹੁਣ ਸਾਫ਼ ਜਵਾਬ ਹੈ, ਜੇ ਤੂੰ ਮੈਨੂੰ ਪਿਆਰ ਕਰਦਾ ਹੈ ਤੇ ਆਪੇ ਸਭ ਕੁਝ ਠੀਕ ਕਰ। ਚੱਲ ਮਿੱਠੋ। ਸਰ ਅਸੀਂ ਸੁਣਿਆ ਕਿ ਜਲੂਰ ਪਿੰਡ ਦੇ ਛੱਪੜ ਵਿੱਚੋਂ ਸੋਨਾ ਮਿਲੇ ਤੇ ਪਿੰਡ ਦੀ ਪੰਚਾਇਤ ਤੇ ਲੋਕਾਂ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਲੱਗਿਆ ਜੀ ਮੈਨੂੰ ਵੀ ਪਤਾ। ਔਰ ਫਿਰ ਮੈਂ ਪਿੰਡ ਦਾ ਦੌਰਾ ਕੀਤਾ, ਪਰ ਉੱਥੇ ਨਾ ਕੁਝ ਮਸਟੰਡਾ ਟਾਈਪ ਮੁੰਡੇ ਨੇ ਜਿਹੜੇ ਸਰਕਾਰ ਨਾਲ ਕੋਆਪਰੇਟ ਨਹੀਂ ਕਰ ਰਹੇ। ਸਾਡੀ ਸਰਕਾਰ ਤਾਂ ਦੇਖ ਲਓ ਸ਼ੁਰੂ ਤੋਂ ਹੀ ਲੋਕ ਖੇਤਾਂ ਦੇ ਕੰਮ ਕਰਦੀ ਆ ਰਹੀ ਹੈ। ਹੁਣ ਜੇ ਖਜ਼ਾਨਾ ਮਿਲਿਆ, ਖਜ਼ਾਨੇ ਤੇ ਕਾਨੂੰਨੀ ਤੌਰ ਤੇ ਹੱਕ ਸਰਕਾਰ ਦਾ ਹੈ। ਪੈਸਾ ਲੋਕਾਂ ਨੂੰ ਹੀ ਮਿਲੂ, ਪਰ ਗ੍ਰਾਂਟਾਂ ਦੇ ਰੂਪ ਚ। ਸਰ ਤੁਹਾਨੂੰ ਕੀ ਲੱਗਦਾ ਹੈ ਇੰਨਾ ਸੋਨਾ ਇੱਕ ਛੱਪੜ ਚੋਂ ਮਿਲਣਾ ਇਹ ਨਾਰਮਲ ਗੱਲ ਹੈ? ਆਖਿਰਕਾਰ ਕਿਵੇਂ ਪਹੁੰਚਿਆ ਇਹ ਸੋਨਾ ਉਸ ਜਗ੍ਹਾ ਤੇ ਕਿਸ ਦਾ ਹੋ ਸਕਦਾ ਇਹ ਸੋਨਾ? ਦੇਖੋ ਜੀ, ਹੋ ਸਕਦਾ ਕਿ ਸਾਡੇ ਵੱਡੇ ਬਜ਼ੁਰਗਾਂ ਨੇ, ਵਡੇਰਿਆਂ ਨੇ ਸਾਡੇ ਵਾਸਤੇ, ਮੇਰਾ ਮਤਲਬ ਹੈ ਸਾਡੇ ਇਲਾਕੇ ਦੇ ਲੋਕਾਂ ਵਾਸਤੇ ਦੱਬ ਦਿੱਤਾ ਹੋਵੇ ਵੀ ਵੇਲੇ ਸਿਰ ਕੰਮ ਆਊ, ਔਰ ਉਹ ਹੁਣ ਪੈਸਾ ਕੰਮ ਵੀ ਆਊ। ਪਰ ਮੈਂ ਇਹ ਵੀ ਕਹਿਣਾ ਕਿ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਖਜ਼ਾਨਾ ਮਿਲਿਆ ਕਿ ਨਹੀਂ। ਮੈਂ ਸਰਪੰਚ ਸਾਹਿਬ ਨੂੰ ਮਿਲਿਆ ਸੀ, ਪੰਚਾਇਤ ਨੇ ਸਾਫ਼ ਇਨਕਾਰ ਕਰਤਾ ਜੀ। ਹੈ ਜੀ, ਪੰਚਾਇਤ ਨੇ ਸਾਫ਼ ਇਨਕਾਰ ਕਰਤਾ ਜਦੋਂ ਮੈਂ ਸਰਪੰਚ ਸਾਹਿਬ ਕੋਲ ਗਿਆ ਸੀ। ਹੁਣ ਜਦੋਂ ਪੰਚਾਇਤ ਨੇ ਕੋਰਾ ਇਨਕਾਰ ਕਰਤਾ, ਫਿਰ ਸਾਨੂੰ ਇਸ ਗੱਲ ਨੂੰ ਬਹੁਤਾ ਤੁਲ ਨਹੀਂ ਦੇਣਾ ਚਾਹੀਦਾ, ਸਮਝ ਗਏ ਨਾ? ਮਤਲਬ ਹਵਾ ਨਹੀਂ ਦੇਣੀ ਚਾਹੀਦੀ ਇਸ ਗੱਲ ਨੂੰ ਵਾਲੀ। ਨਾਲੇ ਪੰਚਾਇਤ ਨੇ ਜਦੋਂ ਕੋਰਾ ਜਵਾਬ ਦੇਤਾ ਤਾਂ ਪੰਚਾਇਤ ਚ ਪਰਮੇਸ਼ਰ
ਮੈਂ ਤਾਂ ਆਪਦੇ ਸਾਰੇ ਇਲਾਕੇ ਦੀ ਹਰ ਪੰਚਾਇਤ ਦਾ ਹੁਕਮ ਐਂ ਮੰਨਦਾ ਜੀ, ਜਿਵੇਂ ਪਰਮਾਤਮਾ ਦਾ ਹੁਕਮ ਹੁੰਦਾ ਹੈ ਜੀ। ਹਾਂਜੀ, ਜਿਵੇਂ ਕਿ ਤੁਸੀਂ ਸੁਣਿਆ ਕਿ ਸਾਡੇ ਮੰਤਰੀ ਸਾਹਿਬ ਦਾ ਕਹਿਣਾ ਹੈ ਕਿ ਹਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਸੋਨਾ ਮਿਲਿਆ ਵੀ ਹੈ ਜਾਂ ਨਹੀਂ। ਕੈਮਰਾਮੈਨ ਸੁਨੀਲ ਦੇ ਨਾਲ ਰਵੀ ਸ਼ਰਮਾ, ਬੰਦੂਕ ਚੈਨਲ ਬਰਨਾਲਾ। ਸੱਤੇ ਮੈਨੂੰ ਨਹੀਂ ਲੱਗਦਾ ਵੀ ਐਮਐਲਏ ਪਿੰਡ ਤੇ ਪੈਸਾ ਲੱਗਣ ਦਊ। ਤੂੰ ਕੀ ਕਹਿਣਾ? ਕਹੀ ਤਾਂ ਜਾਂਦਾ ਜਿਵੇਂ ਪਹਿਲਾਂ ਸੇਵਾ ਕਰਦੇ ਰਹੇ ਆ, ਤੇ ਪਹਿਲਾਂ ਕੀ ਕਰਤਾ ਇਹਨਾਂ ਨੇ ਜਿਹੜਾ ਹੁਣ ਕਰਨਗੇ। ਪਤਾ ਨਹੀਂ ਸਲਾਹ ਕੀ ਕਰੂ। ਜਾਂ ਲੋਕਾਂ ਨੂੰ ਲੁੱਟ ਸਕਦੇ ਜਾਂ ਕੁੱਟ ਸਕਦੇ। ਪ੍ਰੇਮ ਚੰਦ, ਖਜ਼ਾਨਾ ਸਰਕਾਰੀ ਹੈ, ਖਜ਼ਾਨਾ ਸਰਕਾਰ ਦੇ ਖਜ਼ਾਨੇ 'ਚ ਜਾਣਾ ਚਾਹੀਦਾ ਹੈ। ਕੀ ਫਾਇਦਾ ਹੈ ਸਰਕਾਰ? ਖਜ਼ਾਨਾ ਤਾਂ ਸਰਕਾਰ ਦੇ ਖਜ਼ਾਨੇ 'ਚ ਜਾਣਾ ਚਾਹੀਦਾ ਹੈ। ਕੀ ਮਤਲਬ? ਮਤਲਬ ਇਹ ਕਿ ਖਜ਼ਾਨਾ ਕਰਾਓ ਚੋਰੀ ਤੇ ਭਰਪੂਰ ਕਰੋ ਖਜ਼ਾਨੇ। ਤੈਨੂੰ ਮੇਰੀ ਇੱਜ਼ਤ ਦਾ ਪੂਰਾ ਫਰਕ ਹੈਗਾ, ਪੂਰਾ। ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਕਾਲੇ ਕੱਛਿਆਂ ਵਾਲੇ ਅੱਜ ਤੱਕ ਫੜੇ ਗਏ ਆ ਸਰਕਾਰ। ਭੱਜ ਲਓ ਓਏ, ਉਹ ਕਾਲੇ ਕੱਛੇ ਵਾਲੇ ਆ ਗਏ ਓਏ। ਕੀਤੀ ਸੀ ਮੈਂ ਬਾਪੂ ਨਾਲ ਗੱਲ। ਉਹ ਕਹਿੰਦਾ ਨੌਕਰੀ ਵਾਲਾ ਮੁੰਡਾ ਚਾਹੀਦਾ ਕੋਈ। ਨਿੰਦੀ ਵਰਗੇ ਵਿਹਲੜ ਨੂੰ ਤਾਂ ਮੈਂ ਆਪਣੀ ਦਿਲ ਹੀ ਨਾ ਟੱਪਣ ਦੇਵਾਂ। ਕੋਈ ਗੱਲ ਨਹੀਂ, ਜੱਟ ਦਾ ਨਾਂ ਵੀ ਨਿੰਦੀ ਆ, ਮੈਨੂੰ ਆਉਂਦਾ ਫਿਰ ਮਨਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਪਿੰਡ ਦੇ ਵਿੱਚ ਕਾਲੇ ਕੱਛਿਆਂ ਵਾਲੇ ਆ ਗਏ। ਉੱਠੋ, ਉੱਠ ਕੇ ਆਪਾਂ ਆਪਣੇ ਹਥਿਆਰ ਚੱਕੋ ਤੇ ਉਹਨਾਂ ਨੂੰ ਫੜਨ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡਾ ਸਪਾਈਡਰਮੈਨ। ਚੱਲਦਾ ਤੇਰਾ ਪੁੱਤ ਬੇਬੇ।
ਤਾਇਆ ਤਾਂ ਹੱਦ ਹੀ ਹੋ ਗਈ। ਕਾਲੇ ਕੱਛੇ ਵਾਲਿਆਂ ਨੂੰ ਕਿਵੇਂ ਪਤਾ ਲੱਗ ਗਿਆ? ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਬਈ ਸਾਡੇ ਪਿੰਡ ਦੀ ਗੱਲ ਬਾਹਰ ਗਈ ਕਿਵੇਂ। ਮੰਨੋ ਨਾ ਮੰਨੋ ਤਾਂ ਬੰਦਾ ਪਿੰਡ ਦਾ ਪੇਤੀ ਆ। ਆ ਤਾਂ ਲੋੜਾ ਹੀ ਮਾਰ ਗਿਆ ਭਾਈ। ਜਿਹੜੀ ਗੱਲ ਦਾ ਡਰ ਸੀ ਬਸ ਉਹੀ ਹੋ ਗਈ। ਜੇ ਪਿੰਡ ਦਾ ਏਕਾ ਹੁੰਦਾ ਫਿਰ ਖੰਗ ਕਿਵੇਂ ਜਾਂਦਾ ਕੋਈ? ਉਹ ਲੈ ਹੁਣ ਕਿਹੜਾ ਖੰਗੇ ਸੀ ਅਗਲੇ, ਉਹ ਨਾਲੇ ਜੇ ਖੰਗੇ ਹੁੰਦੇ ਫੜੇ ਨਾ ਜਾਂਦੇ, ਅਗਲੇ ਤਾਂ ਪਾਗੇ ਮੋਸੇ। ਭਾਈ ਸਾਡੇ ਪਿੰਡ ਦੇ ਮੁੰਡੇ ਤਾਂ ਬਾਹਲੇ ਨਿਕੰਮੇ ਆ। ਆ ਹੁਣ ਮੇਰੇ ਕੀਚੂ ਨੂੰ ਲਾ ਲਓ। ਉਹ ਬੱਸ ਕਰ ਭਾਈ, ਇਹਨਾਂ ਮੁੰਡਿਆਂ ਨੂੰ ਕੋਸਣ ਨਾਲ ਹੁਣ ਕੀ ਹੋਣਾ ਹੈ? ਹੁਣ ਤਾਂ ਇਹ ਸੋਚੋ ਵੀ ਅੱਗੇ ਕਰਨਾ ਕੀ ਹੈ। ਸੱਤੇ ਹੁਣ ਸਾਨੂੰ ਹੀ ਕੁਝ ਕਰਨਾ ਪਊ। ਇਹਦਾ ਹੱਥ ਤੇ ਹੱਥ ਰੱਖ ਕੇ ਨਹੀਂ ਬਹਿ ਸਕਦੇ। ਐਂ ਕਿਹਦੇ ਸਿਰ ਦੋਸ਼ ਮੜਦੀ ਹੈ ਕਾਟੀ? ਨਾ ਕੋਈ ਸਾਡੇ ਕੋਲ ਸਬੂਤ ਆ, ਨਾ ਕਿਸੇ ਨੇ ਕਿਸੇ ਦੀ ਸ਼ਕਲ ਦੇਖੀ ਹੈ। ਲੈ ਦੇਖੇ ਕਿਉਂ ਨਹੀਂ ਜਦੋਂ ਕਾਰ 'ਚ ਬੈਠ ਕੇ ਭੱਜਣ ਲੱਗੇ ਸੀ ਨਾ। ਤੇ ਇਹ ਗੱਲ ਤੂੰ ਸਾਨੂੰ ਹੁਣ ਦੱਸਣ ਲੱਗਿਆ? ਤੇਰਾ ਨਾਂ ਸਹੀ ਰੱਖਿਆ ਕੀਚੂ। ਉਹ ਮੈਨੂੰ ਉਹਦੀ ਸ਼ਕਲ ਨਾ ਸਮਾਰ ਕੇ ਨਹੀਂ ਦਿਖੀ, ਪਰ ਮੈਨੂੰ ਉਹਦੇ ਫੋਨ ਦੀ ਘੰਟੀ ਪੂਰੀ ਯਾਦ ਹੈ। ਚੁੱਪ ਕਰ ਓਏ। ਹੁਣ ਰਿੰਗਟੋਨਾਂ ਨਾ ਫੜੂ ਤਾਇਆ ਇਹ ਕਾਲੇ ਕੱਛੇ ਵਾਲਿਆਂ ਨੂੰ। ਜਾ ਓਏ ਕੀਚੂ ਹੀ ਰਿਹਾ ਤੂੰ ਵੀ। ਮੈਂ ਕਿਹਾ ਜੀ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ। ਸੂਫੀ ਤੁਹਾਡਾ ਬੜਾ ਹੀ ਤੇ ਕਰਦੀ ਹੈ। ਉਸ ਜਵਾਕੜੀ ਨੇ ਤਾਂ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਜਵਾਬ ਦੇਤਾ ਵੀ ਭਾਈ ਮੇਰਾ ਵੱਡਾ ਭਰਾ ਜੋ ਵੀ ਕਰੂ ਉਹ ਚੰਗਾ ਹੀ ਕਰੂ, ਮੈਂ ਖੁਸ਼ ਹਾਂ ਉਹਦੇ 'ਚ। ਮੈਂ ਸਮਝਦਾ, ਪਰ ਉਹ ਖਵਾਊਗੀ ਕੁੜੀ ਨੂੰ। ਜ਼ਮੀਨਾਂ ਪਹਿਲਾਂ ਘਟ ਗਈਆਂ, ਇੱਕ ਉਹਦੇ ਕੋਲ ਸਾਧਨ ਸੀ, ਉਹ ਵੀ। ਰੋਟੀ ਤਾਂ ਜੀ ਹਰੇਕ ਹੀ ਕਮਾਈ ਜਾਂਦਾ। ਟੈਂਪੂ ਚਲਾਉਣ ਵਾਲਿਆਂ ਦੇ ਘਰੇ ਕਿਤੇ ਰੋਟੀ ਨਹੀਂ ਪੱਕਦੀ। ਜੋ ਕੁਝ ਕੀਤਾ ਹੋਊਗਾ ਸੂਫੀ ਨੇ ਸੋਚ ਸਮਝ ਕੇ ਕੀਤਾ ਹੋਊਗਾ। ਜਵਾਕੜੀ ਦਾ ਦਿਲ ਨਾ ਤੋੜੋ। ਅੱਜ ਤੱਕ ਮੰਗਿਆ ਮੈਂ ਤੁਹਾਡੇ ਤੋਂ ਕੁਛ? ਸਿਰਫ ਇੱਕ ਸੂਫੀ ਦੀ ਖੁਸ਼ੀ ਤਾਂ ਮੰਗਦੀ ਆ। ਬੇਬੇ ਸੱਤਾ ਤਾਂ ਹੁਣ ਟੈਂਪੂ ਕਰਨੀ ਵੀ ਗਿਆ। ਮੰਨੋ ਜਾਂ ਨਾ, ਮੈਨੂੰ ਨਹੀਂ ਲੱਗਦਾ ਆਪਣੀ ਕੁੜੀ ਸੁਖੀ ਰਹੋ ਉੱਥੇ। ਇੱਕ ਅਫਸਰ ਦਾ ਰਿਸ਼ਤਾ ਆਇਆ, ਰਾਜ ਕਰੂਗੀ ਰਾਜ। ਤੇਰਾ ਦਿਮਾਗ ਖਰਾਬ ਹੋ ਗਿਆ। ਅਗਲੇ ਨੇ ਮੁੰਦੀ ਪਈ ਆ, ਐਵੇਂ ਕਿਵੇਂ ਟੁੱਟ ਜੂਗਾ ਰਿਸ਼ਤਾ? ਜੇ ਕੱਲ ਨੂੰ ਅਗਲੇ ਪੰਚਾਇਤ ਲੈ ਕੇ ਮੇਰੇ ਘਰ ਆ ਗਏ ਤੇ ਕੀ ਮੂੰਹ ਦਿਖਾਉਂਗੀ ਉਹਨਾਂ ਨੂੰ ਮੈਂ ਸੁਨੇਹਾ ਭੇਜਿਆ ਤਾਂ ਹੈਗਾ ਸੀ ਨਾ। ਫਿਰ ਭੇਜੇ ਸੀ। ਮੈਂ ਆਖਿਆ ਸੀ ਬਈ ਸਾਡੀ ਮੁੰਦੀ ਮੋੜ ਜੋ ਤੇ ਆਪਣੀ ਲੈ ਜਾਓ, ਪਰ ਆਇਆ ਕੋਈ? ਸਤਿ ਸ੍ਰੀ ਅਕਾਲ ਬਾਈ ਜੀ। ਪੈਰੀ ਪੈਣਾ ਜਿਉਂਦਾ ਬੀਬੀ ਰਹਿ ਜੀ। ਪੁੱਤ, ਬਹਿ ਜਾ। ਆਉਣਾ ਤਾਂ ਮੈਂ ਪਹਿਲਾਂ ਹੀ ਸੀ ਬੀਬੀ ਜੀ। ਮੈਨੂੰ ਇਹ ਸੀ ਚੀਜ਼ਾਂ ਥੋੜੀਆਂ ਠੀਕ ਹੋ ਜਾਣ, ਫਿਰ ਜਾ ਕੇ ਆਉਂਗਾ। ਕੁੜੇ ਭਾਈ ਚਾਹ ਲੈ ਕੇ ਆਓ। ਨਾ ਨਾ ਬੀਬੀ ਜੀ, ਚਾਹ ਨਹੀਂ ਪੀਣੀ ਮੈਂ ਤਾਂ ਸਿਰਫ ਇੰਨੀ ਕਹਿਣਾ ਆਇਆ ਸੀ ਵੀ ਮੈਨੂੰ ਥੋੜਾ ਜਿਹਾ ਟਾਈਮ ਦਿਓ। ਮੈਂ ਮਿਹਨਤ ਨਾਲ ਕੁਝ ਨਾ ਕੁਝ ਕਰ ਲੂੰਗਾ। ਕੋਈ ਨਾ ਭਾਈ, ਤੇਰੇ ਕੋਲ ਟਾਈਮ ਹੀ ਟਾਈਮ ਆ, ਹਜੇ ਵਿਆਹ ਨੂੰ ਵੀ ਟਾਈਮ ਆ, ਤੂੰ ਫਿਕਰ ਨਾ ਕਰ। ਪਰ ਕਾਕਾ ਜੀ, ਅਸੀਂ ਕੁੜੀ ਖੂਹ 'ਚ ਨਹੀਂ ਸਿੱਟਣੀ। ਜਿਹਨੇ ਕੁੜੀ ਤੋਰਨੀ ਹੁੰਦੀ ਆ 100 ਵਾਰੀ ਸੋਚਦਾ। ਸਾਨੂੰ ਮਜਬੂਰੀ 'ਚ ਕੋਈ ਕਦਮ ਨਾ ਚੱਕਣਾ ਪੈ ਜਾਏ। ਨਹੀਂ ਨਹੀਂ ਬਾਈ ਜੀ, ਮੈਂ ਹਜੇ ਨੌਬਤ ਨਹੀਂ ਆਉਣ ਦੇਵਾਂਗਾ। ਮੈਨੂੰ ਬਸ ਥੋੜਾ ਜਿਹਾ ਟਾਈਮ ਚਾਹੀਦਾ। ਕੋਈ ਨਾ ਪੁੱਤ, ਅਸੀਂ ਤੇਰੇ ਨਾਲ ਆ, ਤੂੰ ਫਿਕਰ ਨਾ ਕਰ ਕਿਸੇ ਗੱਲ ਦਾ। ਤੂੰ ਸੈੱਟ ਹੋ ਜਾ। ਚੱਲ ਠੀਕ ਹੈ ਬੀਬੀ ਜੀ, ਮੈਂ ਚੱਲਦਾ। ਚੰਗਾ, ਜਿਉਂਦਾ ਰਹਿ ਪੁੱਤ। ਕਿਵੇਂ ਆ ਕੇਜੂ? ਲਾਉਣਾ ਪੈਗ? ਪੈਗ? ਆਇਆ। ਉਹ ਜਾਣਦਾ ਮੈਂ ਤੈਨੂੰ, ਨਸ਼ਾ ਨਹੀਂ ਪੱਤਾ ਨਹੀਂ। ਬਹਿ ਜਾ, ਨਹੀਂ ਦੱਸਦਾ ਤਾਈ ਨੂੰ। ਲੈ ਚੱਕ। ਹਾਂ ਵੀ ਸੱਤੇ, ਕੀ ਬਣਿਆ ਉਧਰ? ਸਭ ਠੀਕ ਆ ਕਾਟੀ, ਪਰ ਛੇਤੀ ਕੁਝ ਕਰਨਾ ਪੈਣਾ, ਨਹੀਂ ਤਾਂ ਔਖਾ ਹੋ ਜੂ। ਤੂੰ ਫਿਕਰ ਨਾ ਕਰ। ਤੂੰ ਪੈਗ ਚੱਕ। ਨਹੀਂ ਯਾਰ, ਮੈਂ ਸੂਫੀ ਨਾਲ ਵਾਅਦਾ ਕੀਤਾ, ਹੁਣ ਨਹੀਂ ਪੀਣੀ।
ਲੈ ਸੱਚੀ ਛੱਡਤੀ। ਵੈਸੇ ਗੱਲ ਕਹਾਂ, ਇਹ ਕੰਮ ਤੂੰ ਸਭ ਤੋਂ ਵਧੀਆ ਕੀਤਾ। ਨਾਲੇ ਇਹਦੇ ਚੋਂ ਕਿਸੇ ਨੇ ਕੀ ਕੱਢਿਆ? ਤੂੰ ਚੱਕ ਕੀ ਜੂ। ਸੱਤੇ ਬਾਈ, ਜੇ ਗੱਲ ਬਾਲੀ ਵਿਗੜ ਗਈ, ਬੇਬੇ ਨੂੰ ਕਹਿ ਕੇ ਲਵਾਵਾਂ ਪੱਕਾ ਪੈਂਚਰ ਫਿਰ। ਕੀਚੂ, ਤੂੰ ਕਦੇ ਗਿੱਦੜ ਕੁੱਟ ਹੁੰਦੀ ਦੇਖੀ ਐ? ਨਾ ਨਾ ਬਸ ਫਿਰ ਚੁੱਪ ਕਰਕੇ ਪੀ। ਕਾਟੀ, ਆਪਾਂ ਤਾਂ ਪੁਲਿਸ ਕੋਲ ਵੀ ਨਹੀਂ ਜਾ ਸਕਦੇ, ਕੀ ਕਰੀਏ ਸਮਝ ਨਹੀਂ ਆਉਂਦਾ ਯਾਰ। ਥੋੜਾ ਜਿਹਾ ਵੀ ਸ਼ੱਕ ਹੈਗਾ? ਪੂਰਾ। ਆ ਦਈ ਯਾਰ ਬੋਤਲ। ਚਲ ਆ ਜਾ ਕਾਟੀ। ਓ ਬਈ ਕੌਣ ਹੋ ਯਾਰ ਤੁਸੀਂ? ਮੈਂ ਕੀ ਕਿਹਾ ਯਾਰ ਤੁਹਾਨੂੰ? ਦੱਸਦੇ ਆ। ਤੂੰ ਉਹੀ ਹੈ ਨਾ ਜਿਹੜਾ ਨੌਕਰੀ ਦਿਵਾਉਣ ਬਦਲੇ ਸਾਡੇ ਪੈਸੇ ਲੈ ਕੇ ਭੱਜ ਗਿਆ ਸੀ? ਓ ਨਹੀਂ ਬਾਈ, ਮੈਂ ਕਿਸੇ ਨੂੰ ਨੌਕਰੀ ਦਵਾਉਂਦਾ ਭਲੇਖਾ ਪਿਆ ਤੁਹਾਨੂੰ। ਨੌਕਰੀ ਦਵਾਉਂਦਾ ਫਿਰ ਕੀ ਕਰਦਾ? ਮੈਂ ਨਾ ਐਮਐਲਏ ਸਾਹਿਬ ਦਾ ਡਰਾਈਵਰ ਆ। ਤੁਸੀਂ ਚੰਗਾ ਨਹੀਂ ਕਰ ਰਹੇ ਮੇਰੇ ਨਾਲ। ਤੁਹਾਨੂੰ ਨਹੀਂ ਪਤਾ ਮੇਰੀ ਪਾਵਰ ਕਿੱਡੀ ਵੱਡੀ ਆ। ਹਾਂ ਓਏ ਓਏ ਇੱਕ ਮਿੰਟ ਕਨਫਰਮ ਕਰ ਲਈਏ। ਹਲੇ ਬਾਕੀ ਆ? ਹਾਂ ਕਰ ਲਾ ਫਿਰ। ਨੰਬਰ ਬੋਲੋ ਤੇਰਾ ਕੀ ਆ? ਨੰਬਰ ਕੀ ਆ? 83 13764। ਹੁਣ ਤਾਂ ਛੱਡ ਦਿਓ ਯਾਰ, ਨੰਬਰ ਵੀ ਦੇਤਾ। ਲੱਗ ਗਿਆ? ਹਾਂ ਆ ਗਿਆ ਬਾਈ, ਆ ਗਿਆ। ਆਹੀ ਆ। ਹੁਣ ਤਾਂ ਛੱਡ ਦਿਓ। ਓਏ ਓਏ ਉਹ ਮਾਰ ਲੱਗ ਗਿਆ। ਓਏ ਆਵੇ ਉਹ ਛੱਡ ਦਿਓ ਯਾਰ ਬਾਈ। ਵੀਰੇ ਕੀਚੂ ਓਏ ਪਰਾਂ ਮਾਰੇ। ਕਾਟੀ, ਇੱਕ ਗੱਲ ਹੈ, ਕੀਚੂ ਹੈ ਯਾਰਾਂ ਦਾ ਯਾਰ। ਹਾਂ ਇਹ ਤਾਂ ਹੈ ਬਾਈ। ਦੇਖ ਲਾ ਅੱਜ ਕਿੱਡਾ ਵੱਡਾ ਮਸਲਾ ਹੱਲ ਕਰਤਾ ਇਹਨੇ ਯਾਰ। ਮਸਲੇ ਦੋ ਹੱਲ ਕੀਤੇ ਆ ਮੈਂ। ਮਲਾਤ ਫਿਰ ਇਸੇ ਗੱਲ ਤੇ। ਅੱਜ ਤੋਂ ਬਾਅਦ ਪੱਕੇ ਆੜੀ ਆਪਾਂ। ਲੈ ਚੱਕ। ਚੀਅਰਸ। ਆਹ ਚੱਕੋ ਅੱਜ ਦੀ ਰਾਮਲੀਲਾ ਦੇ ਕੋਸਟਿਊਮ। ਪਰ ਸੋਨਾ ਉਹਦੇ ਫਾਰਮ ਹਾਊਸ ਤੇ ਹੀ ਹੈ, ਇਹ ਕਿਵੇਂ ਪਤਾ ਲੱਗੂ? ਮੈਨੂੰ ਸਭ ਪਤਾ ਬਾਈ। ਓਏ ਕਿਤੇ ਤੂੰ ਹੀ ਤਾਂ ਨਹੀਂ ਮਿਲਿਆ ਹੋਇਆ ਉਹਨਾਂ ਨਾਲ? ਨਹੀਂ ਬਾਈ, ਮੈਂ ਨਿੱਕਾ ਹੁੰਦਾ ਕੰਮ ਕਰਦਾ ਰਿਹਾ ਉਹਦੇ ਫਾਰਮ ਹਾਊਸ ਤੇ। ਕਦੇ ਮੈਂ ਚਾਹ ਬਣਾਉਣ ਜਾਂਦਾ ਰਿਹਾ ਉਹਦੇ ਕਾਮਿਆਂ ਨੂੰ ਬੇਸਮੈਂਟ 'ਚ। ਬਾਹਲਾ ਤਗੜਾ ਜਗਾੜ ਆ ਬਾਈ। ਜਿੰਨਾ ਨਸ਼ਾ ਪੱਤਾ ਆਉਂਦਾ ਹੈ ਨਾ, ਸਾਰੀਆਂ ਪੁੜੀਆਂ ਉੱਥੇ ਹੀ ਬਣਦੀਆਂ। ਸਿਆਉਣਾ ਵੀ ਲਾਜ਼ਮੀ ਉੱਥੇ ਹੀ ਹੋਊਗਾ।
ਫਿਰ ਉੱਥੇ ਤਾਂ ਸਿਕਿਉਰਿਟੀ ਬਹੁਤ ਹੋਊਗੀ। ਨਹੀਂ ਨਹੀਂ, ਗਿਣੇ ਚੁਣੇ ਉਹਦੇ ਭਰੋਸੇ ਵਾਲੇ 3-4 ਬੰਦੇ ਹੀ ਹੁੰਦੇ ਆ ਉੱਥੇ। ਪਰ ਇਹ ਕਿਵੇਂ ਪਤਾ ਲੱਗੂ ਵੀ ਸੋਨਾ ਉਹਦੇ ਘਰੇ ਆ ਕਿ ਫਾਰਮ ਹਾਊਸ ਤੇ? ਮੈਂ ਤੇ ਕੀਚੂ ਨੇ ਸਾਰਾ ਦਿਨ ਨਾਕਾ ਇਸ ਕਰਕੇ ਲਾਇਆ ਸੀ। ਹਾਂ ਬਾਈ, ਦੇਵੀਲਾ ਸੁਨੇਰਾ ਆਪਣੀ ਸਕੂਟਰ ਜੀ ਭਜਾਈ ਜਾਂਦਾ ਤੇ ਫਾਰਮ ਹਾਊਸ ਵੱਲ। ਹਾਂ ਹਾਂ, ਸੋਨਾ ਪੱਕਾ ਉੱਥੇ ਹੀ ਆ। ਠੀਕ ਹੈ ਫਿਰ ਸਾਡੇ ਬਾੜੇ ਚੋਂ ਨਿਕਲਦੇ ਆ ਰਾਤ ਨੂੰ, ਤਿਆਰ ਹੋ ਕੇ ਆਪਾਂ ਉੱਥੇ ਹੀ ਮਿਲਦੇ ਆ। ਹਾਂ ਠੀਕ ਆ। ਠੀਕ ਆ, ਚਲੋ ਆਜੋ। ਸੱਤੇ ਕੀ ਕਹਿੰਦਾ ਫਿਰ ਮਿਸਤਰੀ ਟਾਈਟੈਨਿਕ ਬਾਰੇ? ਬਾਪੂ ਹਲੇ ਹੋਰ ਪੈਸੇ ਲੱਗਣਗੇ। ਤਾਂ ਫਿਰ ਹੁਣ ਤੂੰ ਕੀ ਸੋਚਿਆ ਪੁੱਤ? ਮੇਰੇ ਤਾਂ ਹੱਥ ਹੁਣ ਖੜੇ ਆ। ਕੋਈ ਨਾ ਬਾਪੂ, ਮੈਂ ਆਪੇ ਸਾਂਭ ਲੂੰਗਾ। ਓਏ ਕੀਚੂ, ਡਰ ਲੱਗਦਾ? ਹਾਂ। ਫਿਰ ਖਿੱਚੇ ਨੂੰ ਅੰਦਰ ਦੇਖੀ ਕੀ ਜਾਂਦਾ ਇੱਕੋ ਸਾਚ? ਹਾਂ। ਆ ਗਈ। ਸਾਲਿਓ ਪਹਿਲਾਂ ਹੀ ਮੁੱਕ ਮਾਰ ਕੇ ਅਟਕ ਗਿਆ ਸੀ ਮੈਂ। ਉਹ ਤੈਨੂੰ ਕੀ ਲੋੜ ਸੀ ਸ਼ਕਤੀਮਾਨ ਵਾਂਗੂ ਉੱਡ ਕੇ ਆਉਂਦੀ ਹੈ? ਖਸਮੋ, ਬਾਪੂ ਨੇ ਬਾਹਰ ਗੇਟ ਤੇ ਜਿੰਦਾ ਲਾਇਆ ਹੁੰਦਾ ਹੈ, ਤਾਂ ਕਰਕੇ ਇੱਧਰ ਦੀ ਹੋਣਾ ਪਿਆ। ਐਂ ਕਰੋ, ਫਟਾਫਟ ਤਿਆਰ ਹੋ, ਨਿਕਲੀ ਚੱਕ ਬੈਗ, ਆ ਜਾਓ। ਕਾਟੀ ਓਏ, ਹਾਂ ਅੱਜ ਨਹੀਂ ਸੁੱਕੇ ਮੁੜਦੇ, ਲੋਥਾਂ ਹੀ ਆਉਣਗੀਆਂ ਪਿੰਡ 'ਚ। ਮੇਲੇ ਕਿਆਲਾ ਮਰਵਾਉ ਸਾਲਾ। ਉਹ ਤੂੰ ਤਾਂ ਚੁੱਪ ਕਰ ਜਾ, ਉਹ ਤਾਂ ਬੋਲਦਾ ਹੀ ਰਹਿੰਦਾ। ਚੱਲ। ਵਾਹਿਗੁਰੂ ਮਿਹਰ ਕਰੀ। ਕੀਚੂ ਅੱਜ ਨਹੀਂ ਬਚਦਾ ਤੂੰ। ਓਏ ਤਿਆਰ ਨਹੀਂ ਹੋਣਾ ਤੂੰ? ਉਹ ਤਾਂ ਮਾਸਟਰਮਾਈਂਡ ਬਣਿਆ ਖੜਾ ਸੀ ਉੱਥੇ। ਕਿਵੇਂ ਲੱਗਦਾ ਫਿਰ ਪੂਰਾ ਡਾਨ ਮੈਂ? ਕਰਾ ਲੋ ਚੋਰੀਆਂ ਇਹਨਾਂ ਤੋਂ। ਸਾਲਾ ਤੇਰੇ ਪਾਪੇ ਦੀ ਜਾਨ ਨਹੀਂ ਚੱਲੇ, ਚੋਰੀ ਕਰਨ ਚੱਲਿਆ ਕਾਲੇ ਕੱਪੜੇ ਪਾ। ਫਿਰ ਇਹੀ ਗੱਲ ਆਰਾਮ ਨਾਲ ਵੀ ਕਹਿ ਸਕਦਾ ਹੈ। ਚੱਕ ਓਏ, ਚੱਲ ਜਾ। ਇਹ ਕੀ ਆ? ਸੁਰੱਖਿਆ ਕਵਚ। ਆਜੋ ਆਜਾ ਖਿੱਚੂ। ਉਦੋਂ ਘੱਟ ਪੀ ਲੈਂਦਾ, ਹੁਣ ਡਿੱਗੀ ਜਾਂਦਾ। ਓਏ ਖੜਾ ਹੋ, ਸਾਲੀ ਲੱਦ ਜੀ। ਨਾ ਇਹ ਟੱਟੂ ਦਾ ਸੁਰੱਖਿਆ ਕਵਚ ਹੈ, ਦੀਂਦਾ ਵੀ ਕੁਝ ਹੈ ਨਹੀਂ। ਤੇਰਾ ਨਾ ਜਮਾ ਹੀ ਸਹੀ ਨਾ ਰੱਖਿਆ ਕੀਚੂ। ਇਹਨੂੰ ਪਤੰਦਰ ਨੂੰ ਸਿੱਧਾ ਦਾ ਕਰ। ਠੀਕ ਹੈ ਹੁਣ ਠੀਕ ਆ। ਚੱਲ। ਵੈਸੇ ਕਾਟੀ ਇੱਕ ਗੱਲ ਹੈ, ਜੇ ਕੋਈ ਐ ਆਪਾਂ ਨੂੰ ਦੇਖ ਲੇ ਤੇ ਰੌਲਾ ਪਾ ਦੇ ਚੋਰ ਚੋਰ ਚੋਰ, ਬੜਾਂਗਾ ਬਹੁਤ ਫਿਰੂ ਕਿ ਨਹੀਂ? ਹਟ ਜਾਓ ਓਏ, ਖੜਿਓ ਤੁਸੀਂ। ਬਸ ਕਸਮਤ ਬੈਠੀ ਦੀ ਜੀਵਨ ਨਾ ਬੋਲਿਆ ਕਰ। ਉਹ ਆਜੋ ਆਜੋ ਫਟਾਫਟ ਬਹਿ ਜਾਓ। ਖਸਮੋ ਮੈਨੂੰ ਕੋਈ ਚੜਾ ਉੱਤੇ। ਸਿੱਧੀ ਚੱਲ। ਉਹ ਬਚਾ ਲਓ ਮੈਨੂੰ। ਲਾ ਗੰਢ ਤੋਂ। ਤੁਹਾਨੂੰ ਨਹੀਂ ਪਤਾ ਮੇਰੇ ਕਿੱਥੇ ਕਿੱਥੇ ਪ੍ਰਹਾਰ ਹੋ ਰਹੇ ਨੇ। ਤੇਰਾ ਟੱਪੰਗਾ ਹੁੰਦਾਗਾ। ਉਹ ਛੇਤੀ ਕਰ ਖਿੱਚਲਾ। ਤੇਰੇ ਹੁਣ ਤੇ ਗੋਦੀ ਚੱਕ ਕੇ ਲਾਵਾਂ। ਉਹ ਛੇਤੀ ਕਰ ਓਏ, ਉਹ ਪੁੜੇ ਛਾਂਗ ਤੇ ਮੇਲੇ ਨੇ। ਮਰੋ ਮੇਰੇ ਸਾਲਿਓ, ਕਾਲੇ ਕੱਛਿਆਂ ਵਾਲੇ ਤਾਂ ਸੁਣੇ ਸੀ, ਸਾਲੇ ਕਾਲੀਆਂ ਟੋਪੀਆਂ ਵਾਲੇ ਵੀ ਆਉਣ ਲੱਗ ਗਏ। ਓਏ ਰੁਕ 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 ਰੁਕ। ਉਹ ਹੁਣ ਕੀ ਹੋ ਗਿਆ? ਰੋਕ। ਸਾਲਿਓ ਜਿਹੜੇ ਹਿਸਾਬ ਨਾਲ ਇਹ ਡਾਟ ਪਾਉਂਦੇ ਤਾਂ ਸਾਰਾ ਪਿੰਡ ਜਗਾ ਦੂਗਾ। ਜਿਹੜੇ ਹਿਸਾਬ ਨਾਲ ਰੌਲਾ ਪਾਉਂਦਾ ਨਾ, ਜਿਉਂਦੇ ਨਹੀਂ ਮੁੜਦੇ। ਓਏ ਕਿਉਂ ਆਵਤਾਵਾ ਬੋਲੀ ਜਾਂਦੇ ਹੋ? ਹੈ ਸੱਸੂ ਦੀ ਬੈਠੀ ਹੁੰਦੀ ਜੀਬ ਤੇ, ਪਹਿਲਾਂ ਇਹਦੀ ਲੁੱਤਰੋਂ ਨੇ ਪੂਰੇ ਕਟਾਤੇ, ਹੁਣ ਤੇਰੀ ਲੁੱਤਰੋਂ ਨਹੀਂ ਬੰਦ ਹੁੰਦੀ। ਚੱਲ ਬੈਠ। ਸਾਈਡ ਤੇ ਲੈ, ਇਹਨੂੰ ਮੈਂ ਨਹੀਂ ਜਾਂਦਾ ਇੱਥੇ, ਤੁਰ ਕੇ ਜਾਵਾਂਗੇ। ਆਹ ਤਾਂ ਹੈਗਾ ਨਾਲ। ਆ ਲੈ ਲਾ ਦੀ ਨਾ। ਤੂੰ ਮੁੱਛਾਂ ਦੀ ਨਮਾਇਸ਼ ਬੰਦ ਕਰ ਓਏ। ਚਲੋ ਚਲੋ ਆਜੋ। ਇਹ ਮਰਵਾਉਣਗੇ ਅੱਜ।
ਮੈਨੂੰ ਕੀ ਦੇਖਦਾ, ਮੈਨੂੰ ਕੀ ਪਤਾ ਸੀ ਵੀ ਇੰਨੇ ਬੰਦੇ ਹੋਣਗੇ। ਅੱਜ ਨਹੀਂ ਸੁੱਕੇ ਜਾਂਦੇ। ਹਾਏ ਦੇਖ ਲੈ ਕੋਈ। ਕੋਈ ਸਸਵਤ ਨਹੀਂ ਬੈਠੀ ਤੇਰੀ ਜੀਭ ਤੇ। ਖਸਮਾ ਤੇਰੀ ਤਾਂ ਜੀਭ ਹੀ ਕਾਲੀ ਆ। ਹੁਣ ਕਰਾਉਣਗੇ ਮਸੜ ਕਿਸੀਆਂ। ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਉਹ ਹੁਣ ਨਹੀਂ ਬਚਦੇ, ਹੁਣ ਤਾਂ ਲੋਥਾਂ ਹੀ ਜਾਣਗੀਆਂ ਸਾਡੀਆਂ। ਓਏ ਤਾਂ ਕੁਝ ਵੀ ਨਹੀਂ, ਹੌਲੀ ਬੋਲੋ, ਜਿਨ੍ਹਾਂ ਨੇ ਫੜ ਲੈਣਾ ਆਪਣੀਆਂ ਧੌਣਾ ਲਾ ਦੇਣਗੇ। ਤੂੰ ਸਾਡੀ ਧੌਣਾ ਲਾਉਣ ਤੇ ਲੱਗਾ, ਪਹਿਲਾਂ ਤੇਰੇ ਬੁੜੇ ਮੂੰਹ ਕਰਤਾ। ਮੈਨੂੰ ਨਾ ਲੈ ਚੱਲ। ਰੋਲੋ ਡੱਬੇ ਰੋਲੋ, ਇੱਧਰ ਦੇਖ, ਉੱਧਰ ਦੇਖ। ਆ ਜਾਓ ਓਏ। ਭੱਜ ਲੈ ਓਏ।
ਇਹ ਗੱਲ ਬਾਹਰ ਨਹੀਂ ਜਾਣੀ ਚਾਹੀਦੀ, ਬਾਹਰ ਨਹੀਂ ਜਾਣੀ ਚਾਹੀਦੀ ਇਹ ਗੱਲ। ਨਾਲੇ ਉਹਨਾਂ ਨੂੰ ਸਮਝਾ ਦੇ ਮੇਰੇ ਤੋਂ ਖਤਰਨਾਕ ਕੋਈ ਨਹੀਂ। ਕੀ ਮੇਰੇ ਤੋਂ ਖਤਰਨਾਕ ਕੋਈ ਨਹੀਂ, ਸਮਝ ਗਿਆ? जी सर। चलो चलो जी जी। हैं? ओए, तेनू की लगता तेरा भी प्यार नहीं करता तेनू? मसा तो तेनू सुखा सुख सुख के लिया सी। तू अपनी जगह ठीक सी पुत्र, कोई नहीं। ਸਤਿ ਸ਼੍ਰੀ ਅਕਾਲ ਤਾਇਆ ਜੀ। ਸਤਿ ਸ੍ਰੀ ਅਕਾਲ। ਆਓ ਵੀ ਆਓ। ਸਤਿ ਸ਼੍ਰੀ ਅਕਾਲ ਤਾਇਆ ਜੀ। ਸਤਿ ਸ਼੍ਰੀ ਅਕਾਲ ਸਰਪੰਚ ਤਾਇਆ। ਸਤਿ ਸ੍ਰੀ ਅਕਾਲ। ਹੋਰ ਸੁਣਾਓ ਪੁੱਤਰਾ, ਕਿਵੇਂ ਆਏ? ਤਾਇਆ, ਸਾਡੇ ਪੁਰਖਿਆਂ ਨੇ ਮੁੜ ਕੇ ਦੀ ਸਿਆਹੀ ਨਾਲ ਕਿਸਮਤ ਲਿਖਣੀ ਸਿਖਾਈ ਹੈ ਸਾਨੂੰ। ਚੋਰੀ ਕਰਨ ਦਾ ਇਰਾਦਾ ਨਹੀਂ ਸੀ, ਪਰ ਇਹ ਸਮਾਨ ਸਾਡੇ ਪਿੰਡ ਦਾ, ਸਾਡੇ ਲੋਕਾਂ ਦਾ ਹੈ। ਪੁੱਤਰਾ, ਇਹ 'ਚ ਤੁਹਾਡੀ ਕੋਈ ਗਲਤੀ ਨਹੀਂ। ਵੈਸੇ ਵੀ ਚੋਰ ਦੇ ਘਰ ਚੋਰੀ ਕਰਨਾ ਕੋਈ ਪਾਪ ਨਹੀਂ ਹੁੰਦਾ। ਤੁਸੀਂ ਤਾਂ ਸਗੋਂ ਇਹ ਸਾਬਤ ਕਰਤਾ ਕਿ ਤੁਸੀਂ ਪਿੰਡ ਦੀ ਜ਼ਿੰਮੇਵਾਰੀ ਚੱਕ ਸਕਦੇ ਹੋ। ਤਾਇਆ ਤੂੰ ਫਿਕਰ ਨਾ ਕਰ, ਆਪਾਂ ਮਿਲ ਕੇ ਪਿੰਡ ਦਾ ਨਕਸ਼ਾ ਹੀ ਬਦਲ ਦਿਆਂਗੇ। ਪੁੱਤਰਾ, ਜੇ ਹਰ ਪਿੰਡ ਦਾ ਨੌਜਵਾਨ ਤੁਹਾਡੇ ਵਾਂਗੂ ਪਿੰਡ ਦੀ ਜ਼ਿੰਮੇਵਾਰੀ ਚੱਕ ਲੇ ਤਾਂ ਫਿਰ ਕੀ ਮਜਾਲ ਹੈ ਕਿਸੇ ਲੀਡਰ ਦੀ, ਕਿਸੇ ਕਾਲੇ ਕੱਛਾਂ ਦੀ, ਕਿਸੇ ਚੋਰ ਦੀ ਕਿ ਪਿੰਡ ਨੂੰ ਲੁੱਟ ਸਕੇ ਉਹ। ਤਾਇਆ ਫਿਰ ਲਾਉਣਾ ਸ਼ੁਰੂ ਕਰੀਏ ਪਿੰਡ ਨੂੰ ਪੱਕਾ ਪੈਂਚਰ। ਤਾਇਆ, ਅਸੀਂ ਨਾ ਸੋਨਾ ਪਿੰਡ ਦੇ ਬਸ ਛੇਰਾ ਬਸ, ਸੋਨਾ ਜਿੱਥੇ ਹੈ ਆਪਦੇ ਕੋਲ ਹੀ ਰੱਖੋ। ਹੁਣ ਲੋਕਾਂ ਨੂੰ ਦੱਸ ਕੇ ਗਲਤੀ ਨਹੀਂ ਕਰਨੀ। ਜਿਵੇਂ ਜਿਵੇਂ ਲੋੜ ਹੋਈ ਵੇਚ ਵਟ ਕੇ ਆਪ ਹੀ ਦੇਈ ਜਾਇਓ, ਤੇ ਮੈਂ ਲੋਕਾਂ ਨੂੰ ਗ੍ਰਾਂਟ ਕਹਿ ਕੇ ਲਾਉਂਦਾ ਰਹੂੰਗਾ। ਇੱਕ ਗੱਲ ਦਾ ਖਾਸ ਖਿਆਲ ਰੱਖਣਾ ਆਪਾਂ ਨੇ, ਇਹ ਗੱਲ ਹੁਣ ਇਸ ਕਮਰੇ ਚੋਂ ਬਾਹਰ ਨਹੀਂ ਨਿਕਲਣੀ ਚਾਹੀਦੀ। ਠੀਕ ਹੈ ਤਾਇਆ, ਤੁਸੀਂ ਪਿੰਡ ਦਾ ਕੰਮ ਸ਼ੁਰੂ ਕਰਵਾਓ, ਮੈਂ ਆਪਦੇ ਵਿਆਹ ਦੀ ਤਿਆਰੀ ਵੀ ਕਰਨੀ ਹੈ। ਛੇਰਾ, ਤੇਰੇ ਵਿਆਹ ਦੀ ਤਿਆਰੀ ਤਾਂ ਹੁਣ ਸਾਰਾ ਪਿੰਡ ਗੱਜ ਵੱਜ ਕੇ ਕਰੂਗਾ, ਫਿਕਰ ਨਾ ਕਰ ਹੁਣ ਤੂੰ। ਠੀਕ ਹੈ? ਠੀਕ ਹੈ ਜੀ। ਚੰਗਾ ਤਾਇਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਆ ਕੇ ਤੁਸੀਂ ਆ ਗਏ ਜੀ ਤੁਸੀਂ। ਹਾਏ ਰੱਬਾ, ਫੀਲਿੰਗ ਆ ਕੀ ਕੀਤਾ ਤੁਸੀਂ? ਕੀ? ਆ ਕੁੰਡ? ਹੋਰ ਕੀ, ਕਮਲੀ ਇਹਦੇ ਪਿੱਛੇ ਤਾਂ ਸਾਰੇ ਪੰਗੇ ਪਏ ਆ। ਮਤਲਬ ਟਾਈਟੈਨਿਕ ਡੁੱਬ, ਖਜ਼ਾਨੇ ਲੁੱਟ, ਗਿੱਦੜ ਕੁੱਟ, ਬਸ ਹੋਰ ਨਾ ਪੁੱਛੇ, ਆਪੇ ਚੱਕ। ਸਰਪੰਚ ਖੁਸ਼ ਸੀ ਕਿ ਪਿੰਡ ਦੇ ਟੋਭੇ 'ਚੋਂ ਲੱਭਿਆ ਖਜ਼ਾਨਾ ਵਾਪਸ ਪਿੰਡ ਵਿੱਚ ਪਹੁੰਚ ਗਿਆ। ਹੁਣ ਪਿੰਡ ਦੇ ਵਿਕਾਸ ਲਈ ਕਿਸੇ ਸਰਕਾਰ ਅੱਗੇ ਹੱਥ ਨਹੀਂ ਅੱਡਣੇ ਪੈਣਗੇ। ਕਾਟੀ ਵੀ ਖੁਸ਼ ਸੀ ਕਿ ਉਹਦੀ ਕਾਟ ਉਹਦੇ ਨਾਲ ਸੀ। ਰਹੀ ਗੱਲ ਸੱਤੇ ਦੀ,
ਉਹਦੇ ਤੋਂ ਵੱਧ ਖੁਸ਼ ਕੌਣ ਹੋ ਸਕਦਾ ਸੀ। ਉਹਦਾ ਵਿਆਹ ਜੋ ਸਿਰੇ ਚੜ ਗਿਆ ਸੀ। ਸੱਤਾ ਨੇਵੀ ਦੇ ਜਹਾਜ਼ 'ਚ ਭਾਵੇਂ ਨਾ ਚੜ ਸਕਿਆ, ਪਰ ਵਿਆਹ ਵਾਲੀ ਡੋਲੀ ਦੀ ਕਾਰ 'ਚ ਜ਼ਰੂਰ ਚੜ ਗਿਆ। ਸੁਪਨੇ ਵੱਡੇ ਰੱਖੋ, ਘੱਟੋ ਘੱਟ ਛੋਟੇ ਤਾਂ ਪੂਰੇ ਹੋਣਗੇ।